एक नवा बाबा लॉन्च किया उन्होंने जिहदे कोले पंजाबी गायक इंद्रजीत निक्कू गया सी। ਉਹਨੇ ਹੁਣ एक फड़ जी मारी आ, ਉਹ ਕਹਿੰਦਾ ਵੀ ਜੇ ਕਿਤੇ ਮੈਨੂੰ ਹਿੰਦੂ ਸਪੋਰਟ ਕਰ ਦੇਣ ਨਾ ਤੇ ਮੈਂ ਤਾਂ ਤੁਹਾਨੂੰ ਹਿੰਦੂ ਰਾਸ਼ਟਰ ਬਣਾ ਕੇ ਦੇ ਦੂੰ। ਸਿੱਖ ਭਾਈਚਾਰੇ ਨੇ ਇੱਕ ਤਾਂ ਇਹ ਗੱਲ ਕਹੀ ਹੈ ਕਿ ਭਾਈ ਜਿੰਨੇ ਸਿੱਖਾਂ ਦੇ ਸਾਧ ਬਾਬੇ ਆ ਉਹ ਵੀ ਇਸ ਬਾਗੇਸ਼ਵਰ ਬਾਬੇ ਵਾਂਗੂ ਸਟੇਟਮੈਂਟਾਂ ਦੇਣ ਤੇ ਪਤਾ ਲੱਗੇ ਦੁਨੀਆ ਨੂੰ ਕਿ ਜੇਕਰ ਹਿੰਦੂਆਂ ਦੇ ਸਾਧ ਕਹਿ ਸਕਦੇ ਆ ਵੀ ਮੇਰਾ ਸਾਥ ਦਿਓ ਮੈਂ ਹਿੰਦੂ ਰਾਸ਼ਟਰ ਬਣਾਉਂਗਾ, ਤਾਂ ਸਿੱਖਾਂ ਦੇ ਸਾਧ ਵੀ ਕਹਿ ਸਕਦੇ ਆ ਮੇਰਾ ਸਾਥ ਦਿਓ ਮੈਂ ਸਿੱਖ ਰਾਸ਼ਟਰ ਬਣਾਉਂਗਾ। ਜੇਕਰ ਹਿੰਦੂਆਂ ਦਾ ਇਹ ਬਾਗੇਸ਼ਵਰ ਬਾਬਾ ਕਹਿ ਸਕਦਾ ਵੀ ਹਿੰਦੂ ਰਾਸ਼ਟਰ ਬਣਾਉਣਾ, ਉਹਦੇ ਨਾਲ ਸਾਰੇ ਮੁਲਕ ਦਾ ਮੀਡੀਆ ਖਾਸ ਤੌਰ ਤੇ ਜਿਹੜੇ ਆਪਦੇ ਆਪ ਨੂੰ ਲਿਬਰਲ ਕਾਮਰੇਡ ਤੇ ਅਗਾਂਹ ਵਧੂ ਅਪਗ੍ਰੇਡ ਸਪਗ੍ਰੇਡ ਕੁਝ ਕਹਾਉਂਦੇ ਆ, ਉਹ ਦੜ ਬੱਟੀ ਬੈਠੇ ਆ। ਪਰ ਜਿੱਦਣ ਕਿਸੇ ਸਿੱਖਾਂ ਦੇ ਸਾਧ ਬਾਬੇ ਨੇ ਗੱਲ ਕਹਿਤੀ ਫੇਰ ਝੰਗਿਆੜਾਂ ਪੈਂਦੀਆਂ। ਦੇਖੋ ਹਿੰਦੂਆਂ ਦੇ ਲੜੂ ਤੋਂ ਲੜੂ ਸਾਧ ਨੂੰ ਵੀ ਪਤਾ ਵੀ ਮੈਂ ਚਾਹੇ ਹਿੰਦੁਸਤਾਨ ਦੇ ਵਿੱਚ ਹਮੇਸ਼ਾ ਹਿੰਦੂ ਪ੍ਰਧਾਨ ਮੰਤਰੀ ਤੇ ਹਿੰਦੂਆਂ ਦਾ ਰਾਜ ਭਾਗ ਆ, ਪਰ ਹਿੰਦੂ ਰਾਸ਼ਟਰ ਜ਼ਰੂਰ ਬਣਾਉਣਾ। ਸਿੱਖਾਂ ਦੇ ਵਿੱਚ ਇਹ ਬਿਮਾਰੀ ਆ ਵੀ ਜੇ ਕੋਈ ਵੱਡੇ ਤੋਂ ਵੱਡਾ ਆਗੂ ਕੋਈ ਸੂਝ ਸਿਆਣਪ ਵਾਲਾ ਵਿਦਵਾਨ ਕੋਈ ਵੀ ਕਵੇ ਨਾ ਵੀ ਸਿੱਖ ਰਾਸ਼ਟਰ, ਤਾਂ ਲੇਰਾਂ ਮਾਰ ਲੱਗ ਜਾਂਦੇ ਆ ਵੀ ਹਾਏ ਮਾਰੇ ਗਏ ਲੁੱਟੇ ਗਏ। ਭਾਰਤੀ ਹਿੰਦੂ ਨੂੰ ਲੱਗਦਾ ਕਿ ਜੇ ਮੁਸਲਮਾਨਾਂ ਦੀ ਹੇਠੀ ਹੋ ਰਹੀ ਆ ਨਾ ਤਾਂ ਬਹੁਤ ਵਧੀਆ ਆਨੰਦ ਵਾਲੀ ਗੱਲ। ਇਵੇਂ ਹੀ ਜਿਹੜਾ ਪਾਕਿਸਤਾਨੀ ਮੁਸਲਮਾਨ ਆ ਜੇ ਉਹਨੂੰ ਲੱਗਦਾ ਵੀ ਜੇਕਰ ਹਿੰਦੂ ਦੀ ਹੇਠੀ ਹੋ ਰਹੀ ਆ, ਚਾਹੇ ਉਹ ਔਰਤਾਂ ਨੂੰ ਬੇਪਤ ਕਰਕੇ ਆ ਜਾਂ ਕੋਈ ਹੋਰ ਪੁੱਠੀ ਸਿੱਧੀ ਹਰਕਤ ਕਰਕੇ ਵੀ ਇਹ ਬੜੀ ਵਧੀਆ ਗੱਲ ਆ, ਤਾਂ ਇਹ ਸਮਝ ਲਓ ਕਿ ਦੋਨਾਂ ਮੁਲਕਾਂ ਦੇ ਜਿਹੜੇ ਹਾਕਮ ਨੇ ਉਹ ਤੁਹਾਨੂੰ ਵਰਤ ਰਹੇ। ਕੋਈ ਨਾ ਕੋਈ ਭਲਾ ਪੁਰਸ਼ ਦੂਰ ਅੰਦੇਸ਼ ਹਿੰਦੂ, ਕੋਈ ਨਾ ਕੋਈ ਭਲਾ ਪੁਰਸ਼ ਮੁਸਲਮਾਨ ਜ਼ਰੂਰ ਸੋਚਦਾ ਹੋਣਾ ਕਿ ਸਾਡਾ ਛੁਟਕਾਰਾ ਤਾਂ ਉਦੋਂ ਹੋ ਜਦੋਂ ਖਾਲਸੇ ਦਾ ਕਿਤੇ ਰਾਜ ਭਾਗ ਆ। ਜੇ ਕਿਤੇ ਸਿੱਖਾਂ ਕੋਲੇ ਰਾਜ ਭਾਗ ਆ ਜੇ ਇਸ ਸਾਰੇ ਭਾਰਤ ਦਾ ਪਾਕਿਸਤਾਨ ਦਾ ਸਾਂਝਾ ਕੁਛ ਸਿਸਟਮ ਹੋਵੇ, ਤਾਂ ਉਦੋਂ ਤੁਸੀਂ ਦੇਖਿਓ ਵੀ ਸਾਰੇ ਸੰਤੁਸ਼ਟ ਹੋਣਗੇ। ਕਿਸੇ ਹਿੰਦੂ ਨੂੰ ਇਹ ਨਹੀਂ ਲੱਗੂ ਕਿ ਮੈਂ ਮੁਸਲਮਾਨ ਦੀ ਹੇਠੀ ਕਰਨੀ ਆ ਤੇ ਕਿਸੇ ਮੁਸਲਮਾਨ ਨੂੰ ਕਿਸੇ ਹਿੰਦੂ ਦੀ ਹੇਠੀ ਕਰਨ ਦਾ ਖਿਆਲ ਨਹੀਂ। ਇਹ ਗੱਲਾਂ ਇਸ ਕਰਕੇ ਕਰਨੀਆਂ ਪੈ ਰਹੀਆਂ ਨੇ ਕਿ ਇਹ ਗੱਲਾਂ ਪਹਿਲਾਂ ਵਾਪਰੀਆਂ ਨੇ। 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੋਹਾਲੀ ਦੇ ਵਿੱਚ ਜਿਹੜਾ ਜੇਲ੍ਹਾਂ 'ਚ ਨਜ਼ਰਬੰਦ ਸਿੱਖਾਂ ਦੀ ਰਿਹਾਈ ਲਈ ਤੇ ਹੋਰ ਕੌਮੀ ਮਸਲਿਆਂ ਲਈ ਮੋਰਚਾ ਉਹ ਪੂਰੀ ਤਰ੍ਹਾਂ ਮੱਗ ਰਿਹਾ। ਦਿਨੋਂ ਦਿਨ ਸਿੱਖ ਸੰਗਤਾਂ ਖਾਸ ਤੌਰ ਦੇ ਉੱਤੇ ਨੌਜਵਾਨ ਤਬਕਾ ਜਿਹੜਾ ਬੜੀ ਵੱਡੀ ਗਿਣਤੀ ਵਿੱਚ ਇਸ ਮੋਰਚੇ 'ਚ ਸ਼ਮੂਲੀਅਤ ਕਰ ਰਿਹਾ। ਜਦੋਂ ਦਿੱਲੀ ਦੀਆਂ ਬਰੂਹਾਂ ਉੱਤੇ ਕਿਸਾਨ ਸੰਘਰਸ਼ ਮਗਿਆ ਹੋਇਆ ਸੀ, ਉਦੋਂ ਬਹੁਤ ਸਾਰੇ ਛੋਟੇ ਦਿਮਾਗ ਵਾਲੇ ਲੋਕ ਸਿੱਖਾਂ ਨੂੰ ਤਾਨੇ ਮਾਰਦੇ ਹੁੰਦੇ ਸੀ ਵੀ ਤੁਸੀਂ ਜਿਹੜੇ ਆਪਦੇ ਪੰਥਕ ਮਸਲੇ ਆ ਉਹਨਾਂ ਦੀ ਗੱਲ ਇੱਥੇ ਨਾ ਛੇੜੋ, ਜੇ ਬਾਹਲੇ ਔਖੇ ਹੋ ਤਾਂ ਆਪਦਾ ਮੋਰਚਾ ਆਪ ਲਾ ਕੇ ਦਿਖਾਓ। ਉਦੋਂ ਸਿੱਖ ਕੌਮ ਦੇ ਅੰਦਰ ਇਹ ਵਿਚਾਰ ਸੀਗਾ ਕਿ ਇਹ ਮਸਲਾ ਵੀ ਸਾਡਾ ਹੀ ਆ, ਇਹ ਜਿਹੜਾ ਕਿਸਾਨੀ ਨਾਲ ਸੰਬੰਧਿਤ ਕਾਲੇ ਕਾਨੂੰਨਾਂ ਦਾ ਮਸਲਾ, ਅਸੀਂ ਸਿੱਖ ਵਾਂ, ਅਸੀਂ ਕਿਸਾਨ ਵੀ ਆ ਤੇ ਅਸੀਂ ਇਹਨਾਂ ਕਾਲੇ ਕਾਨੂੰਨਾਂ ਦਾ ਵਿਰੋਧ ਵੀ ਕਰਦੇ ਹਾਂ ਤੇ ਨਾਲ ਦੀ ਨਾਲ ਭਾਰਤ ਵਿੱਚ ਸਿੱਖ ਕੌਮ ਦੀ ਹੋਂਦ ਹਸਤੀ ਜਿਵੇਂ ਮਿਟਾਈ ਜਾ ਰਹੀ ਆ ਵੀ ਇਕੱਲੀਆਂ ਫਸਲਾਂ ਤੱਕ ਨਾ ਰਹੋ, ਨਸਲਾਂ ਤੱਕ ਗੱਲ ਨੂੰ ਲੈ ਕੇ ਆਓ, ਨਸਲਾਂ ਦੀ ਤਬਾਹੀ ਵੀ ਹੋ ਰਹੀ। ਪਰ ਉਦੋਂ ਜਿਨ੍ਹਾਂ ਦੇ ਦਿਮਾਗ ਵਿੱਚ ਕਾਰਲ ਮਾਰਕਸ, ਕਾਮਰੇਡੀ ਸੋਚ ਤੇ ਹੋਰ ਲੱਲੜ ਪੱਲੜ ਵੜਿਆ ਹੋਇਆ, ਉਹਨਾਂ ਸਾਰਿਆਂ ਨੇ ਬਹੁਤ ਨੀਵੇਂ ਦਰਜੇ ਦੀ ਬਿਆਨਬਾਜ਼ੀ ਕੀਤੀ, ਜਿਹਦੇ ਕਰਕੇ ਉਦੋਂ ਸਿੱਖਾਂ ਅਤੇ ਕਾਮਰੇਡਾਂ ਦੇ ਵਿਚਾਲੇ ਖਾਸ ਤੌਰ ਤੇ ਪੰਜਾਬੀ ਕਾਮਰੇਡ, ਇਹ ਮੈਂ ਤਾਂ ਕਹਿ ਰਿਹਾ ਵੀ ਸਾਰਾ ਕਾਮਰੇਡ ਜਿਹੜਾ ਸਾਰੇ ਸੰਸਾਰ ਦਾ, ਉਹਦੇ ਨਾਲ ਕੋਈ ਟਕਰਾਅ ਨਹੀਂ ਸੀਗਾ। ਇਹ ਟਕਰਾਅ ਜਿਹੜਾ ਉਹ ਅੱਜ ਵੀ ਆ, ਉਹ ਸਦਾ ਹੀ ਰਹਿਣਾ। ਹੁਣ ਜਾ ਕੇ ਝੂਠ ਝਾੜ ਚ ਜਿਹਨੂੰ ਬੋਲਣ ਦੀ ਆਦਤ ਆ ਉਹ ਜੋ ਮਰਜ਼ੀ ਸ਼ੋਸ਼ੇਬਾਜ਼ੀ ਕਰੀ ਜਾਵੇ। ਹਕੀਕਤ ਇਹ ਆ ਕਿ ਪੰਜਾਬ ਦੇ ਜਿਹੜੇ ਕਾਮਰੇਡ ਨੇ, ਚਾਹੇ ਉਹ ਕੈਨੇਡਾ ਅਮਰੀਕਾ ਵੀ ਚਲੇ ਗਏ ਜਾਂ ਜਿੱਥੇ ਮਰਜ਼ੀ, ਜਿਹੜਾ ਪੰਜਾਬੀ ਕਾਮਰੇਡ ਇੱਕ ਨਵੀਂ ਨਸਲ ਆਏ, ਨਵੀਂ ਬਰੀਡ ਆਏ। ਇਹਦਾ ਇਹ ਮਿਥਿਆ ਹੋਇਆ ਵੀ ਪੰਜਾਬ ਦੀ ਧਰਤੀ ਉੱਤੇ ਸਾਡੀਆਂ ਜੜ੍ਹਾਂ ਤਾਂ ਲੱਗਣੀਆਂ ਨੇ ਕਿਉਂਕਿ ਜਿਹੜਾ ਕਮਿਊਨਿਜ਼ਮ ਦਾ ਫਲਸਫਾ, ਕਾਮਰੇਡੀ ਸੋਚ ਆ, ਇਹਦੇ 'ਚ ਧਰਮ ਬਾਰੇ ਖਾਸ ਤੌਰ ਦੇ ਉੱਤੇ ਸਿੱਖ ਧਰਮ ਦੇ
ਮਸਲੇ ਉੱਤੇ ਜੋ ਕੁਝ ਕਾਮਰੇਡਾਂ ਨੇ ਸੋਚ ਬਣਾਈ ਆ, ਸਿੱਖਾਂ ਦਾ ਤੇ ਕਾਮਰੇਡਾਂ ਦਾ ਇੱਥੇ ਕਦੇ ਤਾਲਮੇਲ ਬਣ ਨਹੀਂ ਸਕਦਾ। ਤੇ ਇਹਨਾਂ ਕਾਮਰੇਡਾਂ ਨੂੰ ਇਹ ਲੱਗਦਾ ਕਿ ਜਿੰਨਾ ਟਾਈਮ ਗੁਰਮਤ ਚਿੰਤਨ ਦੀਆਂ ਜੜ੍ਹਾਂ ਨਹੀਂ ਪੱਟੀਆਂ ਜਾਂਦੀਆਂ, ਸਾਡੇ ਕਮਿਊਨਿਸਟ ਫਲਸਫੇ ਦੀ ਜੜ ਇੱਥੇ ਲੱਗਣੀ ਮੋਟੇ ਜਿਹੇ ਹਿਸਾਬ ਨਾਲ ਮਤਲਬ ਇਹਨਾਂ ਨੇ ਮਿਥਿਆ ਹੋਇਆ। ਜਿਵੇਂ ਜਿਹੜੇ ਕਈ ਮੁਸਲਮਾਨ ਕੱਟੜਵਾਦੀ ਕਹਿ ਦਿੰਦੇ ਆ ਨਾ, ਇਸਲਾਮਕ ਕੱਟੜਵਾਦ ਵਾਲੇ, ਵੀ ਆਪਾਂ ਇਥੋਂ ਸਿੱਖੀ ਮਟਾਉਣੀ ਆ। ਉਹਨਾਂ ਨੇ ਪਿਛਲੇ ਦੌਰ ਵਿੱਚ ਜੋ ਇਤਿਹਾਸ ਦੇ ਵਿੱਚ ਬੜਾ ਕੁਝ ਆਪਾਂ ਨੇ ਸਾਹਮਣੇ ਆ ਕਿ ਸਿੱਖ ਜਿੱਥੇ ਮਿਲਦਾ ਮਾਰ ਦਿਓ, ਸਿੱਖਾਂ ਦੇ ਸਿਰਾਂ ਦੇ ਮੁੱਲ ਰੱਖੇ। ਇਤਿਹਾਸ ਦੇ ਵਿੱਚ ਉਹ ਹਾਕਮਾਂ ਨੇ ਜੋ ਕੁਝ ਕੀਤਾ, ਤੇ ਉਵੇਂ ਦੀ ਸੋਚ ਇਹਨਾਂ ਕਾਮਰੇਡਾਂ ਦੀ ਆ ਵੀ ਸਿੱਖਾਂ ਨੂੰ ਮਟਾਓ, ਸਿੱਖਾਂ ਨੂੰ ਮੁਕਾਓ, ਇਹਨਾਂ ਦੇ ਅੰਦਰ ਕਾਮਰੇਡੀ ਪਾਓ, ਸਿੱਖਾਂ ਦੇ ਨੌਜਵਾਨ ਮੁੰਡਿਆਂ ਨੂੰ ਬਾਗੀ ਕਰੋ ਧਰਮ ਤੋਂ। ਇਸ ਤਰੀਕੇ ਦੀ ਸੋਚ ਵਾਲੇ ਜਿਹੜੇ ਪੰਜਾਬੀ ਕਾਮਰੇਡ ਨੇ, ਇਹਨਾਂ ਦੀਆਂ ਗੱਲਾਂ ਦੇ ਉੱਤੇ ਤਾਂ ਭਾਰਤ ਦੇ ਜਾਂ ਬਾਹਰਲੇ ਕਾਮਰੇਡ ਵੀ ਔਖੇ ਨੇ। ਜਦੋਂ 1984 ਵਾਪਰਿਆ, ਉਦੋਂ ਪੰਜਾਬੀ ਕਾਮਰੇਡ ਹੋਰ ਹੀ ਪਾਸੇ ਤੁਰੇ ਫਿਰਦੇ ਸੀ, ਭਾਰਤ ਮਾਤਾ ਕੀ ਜੈ, ਤੇ ਬੜੇ ਖੁਸ਼ ਸੀਗੇ ਕਿ ਸੰਤ ਭਿੰਡਰਾਂ ਵਾਲਿਆਂ ਨੂੰ ਜਾਂ ਸਿੱਖ ਜੁਝਾਰੂਆਂ ਨੂੰ ਇੱਥੇ ਬੜਾ ਸਬਕ ਸਿਖਾਇਆ ਗਿਆ, ਇਹ ਕਹਿੰਦੇ ਸੀ। ਪਰ ਉਦੋਂ ਜਿਹੜਾ ਦੱਖਣ ਦੇ ਕਾਮਰੇਡ ਸੀ ਜਾਂ ਲੈਟਿਨ ਅਮਰੀਕਾ, ਜਿੱਥੇ ਕਾਮਰੇਡੀ ਸੋਚ ਦਾ ਕਾਫੀ ਬੋਲਬਾਲਾ ਹੈ, ਉੱਥੇ ਇਸ ਗੱਲ ਦੇ ਉਲਟ ਵਿਚਾਰ ਸੀ। ਤੇ ਪਿੱਛੇ ਜੇ ਅਸੀਂ ਬੜੇ ਇਸ ਗੱਲ ਦੇ ਉੱਤੇ ਕਈ ਕਾਮਰੇਡਾਂ ਦੇ ਦਿਮਾਗ ਟਿਕਾਣੇ ਕੀਤੇ ਕਿ ਦੇਖੋ, ਜਿਹੜੇ ਦੱਖਣ ਭਾਰਤ ਦੇ ਕਾਮਰੇਡ ਨੇ, ਉਹਨਾਂ ਦੇ ਦਾਤੀ ਥੋੜਾ ਤਾਰੇ ਦਾ ਝੰਡਾ, ਤੇ ਉਹਨਾਂ ਨੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਲਈ ਵੀ ਨਾਲ ਸੰਘਰਸ਼ ਕੀਤਾ। ਤੇ ਤੁਸੀਂ ਇੱਥੇ ਦਿੱਲੀ ਦੀਆਂ ਬਰੂਹਾਂ ਤੇ ਪਤਾ ਨਹੀਂ ਕਿੱਥੋਂ ਕਿੱਥੋਂ ਲੱਭ ਕੇ ਸਾਰੇ ਭਾਰਤ ਚੋਂ ਜਿਹੜੇ ਸਟੇਟ ਸਿਸਟਮ ਦੇ ਸਤਾਏ ਹੋਏ ਇਕੱਲੇ ਕਾਮਰੇਡ ਜਿਹਨਾਂ 'ਚ ਨਜ਼ਰਬੰਦ ਨੇ, ਉਹਨਾਂ ਦੀਆਂ ਫੋਟੋਆਂ ਲਾ ਕੇ ਬਹਿ ਗਏ ਸੀ। ਖਾਸ ਤੌਰ ਤੇ ਜੋਗਿੰਦਰ ਸਿੰਘ ਅਗਰਾਹਾਂ ਵਾਲੀ ਜਿਹੜੀ ਧਿਰ ਵਾ, ਉਹਦਾ ਤਾਂ ਕੁਝ ਜ਼ਿਆਦਾ ਹੀ ਦਿਮਾਗ ਹਿੱਲਿਆ ਹੋਇਆ। ਤੋ ਉਹਨੇ ਜਦੋਂ ਇਹ ਇਕੱਲੇ ਕਾਮਰੇਡਾਂ ਜਿਹਾਂ ਵਾਲਿਆਂ ਦੀਆਂ ਫੋਟੋਆਂ ਲਾਈਆਂ, ਉਦੋਂ ਵੀ ਜਾਂ ਹੋਰ ਕਈ ਮਸਲਿਆਂ ਕਰਕੇ ਕਾਮਰੇਡਾਂ ਤੇ ਸਿੱਖਾਂ ਦਾ ਟਕਰਾਅ ਜਿਹੜਾ ਕਿਸਾਨ ਸੰਘਰਸ਼ ਦੌਰਾਨ ਹੁੰਦਾ ਰਿਹਾ, ਉਦੋਂ ਇਹ ਮਿਹਣੇ ਵਾਂਗੂ ਕਹੇ ਸੀ ਵੀ ਸੋਚਦੇ ਸੀਗੇ ਜਾਂ ਬਣਾਉਂਦੇ ਸੀ, ਸੋਚਦੇ ਤਾਂ ਕੀ ਸੀ, ਉਹੀ ਝੂਠ ਤੂਫਾਨ ਆਪਦੇ ਕੋਲੋਂ ਬਣਾਈ ਜਾਂਦੇ ਸੀ ਵੀ ਸਾਰਾ ਜਿੰਨਾ ਵੀ ਇੱਥੇ ਇਸ ਮੋਰਚੇ 'ਚ ਪ੍ਰਭਾਵ ਆ ਉਹ ਸਾਡੇ ਕਰਕੇ ਹੈ। ਪਰ ਗੁਰੂ ਪਾਤਸ਼ਾਹ ਨੇ ਇਹਨਾਂ ਨੂੰ ਅਕਲ ਦਿੱਤੀ। ਜਦੋਂ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਕਿਸਾਨ ਸੰਘਰਸ਼ ਦੀ ਜਿੱਤ ਹੋਈ, ਕਾਲੇ ਕਾਨੂੰਨ ਮੋਦੀ ਨੇ ਵਾਪਸ ਲਏ, ਇਹਨਾਂ ਨੂੰ ਉੱਥੇ ਕਿਸੇ ਨੇ ਪੁੱਛਿਆ ਹੀ ਨਹੀਂ। ਬਾਅਦ 'ਚ ਆਪੇ ਬਹਾਨੇ ਜਿਹੇ ਬਣਾ ਬਣੂ ਕੇ ਉੱਥੋਂ ਉੱਠ ਕੇ ਵੀ ਆ ਗਏ। ਪਰ ਸਾਰੀ ਦੁਨੀਆ ਨੇ ਮੰਨਿਆ ਕਿ ਕਾਲੇ ਕਾਨੂੰਨਾਂ ਖਿਲਾਫ ਜਿਹੜੀ ਜੰਗ ਲੜੀ ਤੇ ਜਿੱਤੀ ਗਈ ਆ, ਉਹਦੇ ਪਿੱਛੇ ਪੰਜਾਬ ਦੀ ਤੇ ਪੰਥ ਦੀ ਤਾਕਤ ਸੀ। ਕਾਮਰੇਡਾਂ ਦੇ ਯੋਗਦਾਨ ਨੂੰ ਅਸੀਂ ਤਾਂ ਮੰਨਦੇ ਹਾਂ ਵੀ ਹਾਂ, ਇਹਨਾਂ ਦਾ ਵੀ ਬਹੁਤ ਵਧੀਆ ਯੋਗਦਾਨ ਰਿਹਾ, ਪਰ ਇਹਨਾਂ ਨੂੰ ਸਿੱਖਾਂ ਦੇ ਯੋਗਦਾਨ ਤੋਂ ਹਮੇਸ਼ਾ ਹੀ ਤਕਲੀਫ ਆ। ਤੇ ਉਸ ਮੌਕੇ ਜਿਹੜੀਆਂ ਕੈੜੀਆਂ ਕਸੌਲੀਆਂ ਭੈੜੀਆਂ ਭੱਦੀਆਂ ਗੱਲਾਂ ਕਰਦੇ ਕਰਾਉਂਦੇ ਸੀ, ਤੇ ਜਦੋਂ ਵੀ ਕਿਸੇ ਨੇ ਇਹਨਾਂ ਦਾ ਵਿਰੋਧ ਕਰਨਾ ਤਾਂ ਸਾਡੇ ਵਿੱਚੋਂ ਕਈ ਬੰਦਿਆਂ ਨੂੰ ਨਾ ਲੋੜੋਂ ਵੱਧ ਸਿਆਣੇ ਬਣਨ ਦੀ ਬਿਮਾਰੀ ਪਈ ਹੋਈ ਆ। ਉਹਨਾਂ ਨੇ ਲੱਗ ਜਾ ਕਰਨਾ ਕਿ ਜੀ ਹਜੇ ਇਹ ਗੱਲਾਂ ਨਾ ਕਰੋ, ਸੰਘਰਸ਼ ਕਮਜ਼ੋਰ ਹੋ ਜਾਊਗਾ, ਦੇਖਿਓ ਕਿਤੇ ਸੰਘਰਸ਼ ਕਮਜ਼ੋਰ ਨਾ ਹੋ ਜੇ। ਤੋ ਇਹੋ ਜਿਹੀਆਂ ਜਵਲੀਆਂ ਮਾਰ ਮੂਰ ਕੇ ਇਹਨਾਂ ਨੇ ਜਿਹੜਾ ਗੰਦ ਕਾਮਰੇਡਾਂ ਨੇ ਪਾਇਆ ਹੁੰਦਾ ਸੀ ਉਹ ਤਾਂ ਰਹਿ ਜਾਣਾ, ਉਹਦਾ ਜਵਾਬ ਸਿੱਖਾਂ ਨੂੰ ਦੇਣ ਤੋਂ ਰੋਕੀ ਰੱਖਣਾ। ਅਸੀਂ ਅਕਸਰ ਦੇਖਦੇ ਹਾਂ ਜਦੋਂ ਲੜਾਈਆਂ ਪੜਾਈਆਂ ਹੁੰਦੀਆਂ ਨੇ, ਕਈ ਵਾਰੀ ਬਹੁਤੇ ਜ਼ਿਆਦਾ ਸਿਆਣੇ ਬੰਦੇ ਨਾ ਆਪਦੇ ਬੰਦੇ ਨੂੰ ਜੱਫਾ ਮਾਰ ਲੈਣਗੇ, ਤੇ ਜਿਹੜਾ ਵਿਰੋਧੀ ਹੁੰਦਾ, ਦੁਸ਼ਮਣ ਹੁੰਦਾ, ਉਹ ਅੱਗੇ ਸਿਰ 'ਚ ਡਾਂਗ ਮਾਰ ਕੇ ਤਿੱਤਰ ਹੋ ਜਾਂਦਾ ਤੇ ਆਪਦੇ ਬੰਦੇ ਦਾ ਸਿਰ ਪੜਵਾ ਕੇ ਆਰਾਮ ਨਾਲ ਖੜ ਜਾਣਗੇ। ਉਵੇਂ ਦੀ ਗੱਲ ਸਾਡੇ ਸਿਆਣਿਆਂ ਨੇ ਬਹੁਤਿਆਂ ਨੇ ਉਹਨਾਂ ਦਿਨਾਂ 'ਚ ਕੀਤੀ ਸੀ, ਤੇ ਗਾਹਾਂ ਵੀ ਇਹ ਬਿਮਾਰੀ ਜਿਹੜੀ ਅੱਜ ਤੱਕ ਵੀ ਉਹ ਰਹਿਣੀ। ਖੈਰ, ਜਿਹੜਾ ਉਸ ਮੌਕੇ ਸਿੱਖ ਮਨਾਂ ਦੇ ਵਿੱਚ ਰੋਸ ਸੀ, ਉਹਨੂੰ ਅੱਜ ਸਿੱਖ ਨੌਜਵਾਨਾਂ ਨੇ ਪੂਰੇ ਜਾਹੋ ਜਲਾਲ ਦੇ ਨਾਲ ਕੱਢਣਾ ਸ਼ੁਰੂ ਕੀਤਾ ਹੋਇਆ। ਬੜਾ ਕੈੜਾ ਜਿਹਾ ਮੀਂਹ ਪਿਆ ਅੱਜ, ਪਰ ਇਹਦੇ ਬਾਵਜੂਦ ਸਿੱਖ ਨੌਜਵਾਨ, ਮਾਈਆਂ ਬੀਬੀਆਂ ਪੂਰੇ ਜਾਹੋ ਜਲਾਲ ਦੇ ਨਾਲ ਇਸ ਮੋਰਚੇ ਵਿੱਚ ਡਟੇ ਹੋਏ ਨੇ। ਤੇ ਹੁਣ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ, ਜਿਨ੍ਹਾਂ ਨੂੰ ਲੋਕ ਇਸ ਗੱਲ ਲਈ ਮਿਹਣੇ ਤਾਨੇ ਵੀ ਮਾਰਦੇ ਆ ਕਿ ਤੁਹਾਨੂੰ ਹੁਣ ਮਾੜੀ ਮੋਟੀ ਸ਼ਰਮ ਕਰਨੀ ਚਾਹੀਦੀ ਆ, ਠੀਕ ਆ ਉਦੋਂ ਤੁਸੀਂ ਕਮਲ ਕੁੱਟਿਆ ਕਿਸਾਨ ਸੰਘਰਸ਼ ਦੌਰਾਨ,
ਹੁਣ ही अकल वरत लो, ਤੁਹਾਨੂੰ ਇੱਥੇ ਜਾਣਾ ਚਾਹੀਦਾ। ਸੋ ਬਹੁਤ ਸਾਰੀਆਂ ਜਿਹੜੀਆਂ ਸਮਝਦਾਰ ਸ਼ਖਸੀਅਤਾਂ ਨੇ ਉਹਨਾਂ ਨੇ ਉਪਰਾਲੇ ਕਰਨੇ ਸ਼ੁਰੂ ਕੀਤੇ ਹੋਏ ਨੇ ਤੇ ਇਸ ਸੰਘਰਸ਼ ਦੇ ਵਿੱਚ ਕਾਮਰੇਡ ਪੱਖੀ ਜਾਂ ਕਿਸਾਨ ਪੱਖੀ ਜਾਂ ਲੋਕ ਪੱਖੀ ਲੋਕ ਜਿਹੜੇ ਨੇ ਉਹਨਾਂ ਦਾ ਵੀ ਆਉਣ ਜਾਣ ਵੱਧ ਰਿਹਾ। ਅਸੀਂ ਜੀ ਆਇਆਂ ਕਵਾਂਗੇ ਉਹਨਾਂ ਸਾਰਿਆਂ ਨੂੰ ਜਿਹੜੇ ਚਾਹੇ ਕਿਸੇ ਵੀ ਖਿਆਲ ਦੇ ਨੇ ਪਰ ਉਹ ਇਸ ਸੰਘਰਸ਼ ਦੇ ਵਿੱਚ ਆ ਕੇ ਮੁੱਦਿਆਂ ਨੂੰ ਜਿਹੜਾ ਹਮਾਇਤ ਦਿੰਦੇ ਆ ਜਿਨ੍ਹਾਂ ਲਈ ਇਹ ਜੰਗ ਲੜੀ ਜਾ ਰਹੀ ਆ। ਨਾਲ ਦੀ ਨਾਲ ਜਿਹੜੀ ਅਗਲੀ ਗੱਲ ਹੈ ਉਹ ਇਹ ਵੀ ਹੈ ਬਈ ਜਿਹੜਾ ਇਹ ਸੰਘਰਸ਼ ਆ ਇਹ ਕੱਲਾ ਇਹਨਾਂ 4-5 ਮੁੱਦਿਆਂ ਲਈ ਨਹੀਂ, ਅਸਲ ਵਿੱਚ ਇਹਦੇ ਪਿੱਛੇ ਭਾਰਤੀ ਹਕੂਮਤ ਦੇ ਉਹਨਾਂ ਸਾਰੇ ਜ਼ੁਲਮਾਂ ਤੇ ਅਤਿਆਚਾਰਾਂ, ਉਹਨਾਂ ਬੇਇਨਸਾਫੀਆਂ, ਧੋਖਿਆਂ ਤੇ ਜਿਹੜੇ ਵਿਤਕਰੇ ਕੀਤੇ ਆ ਉਹਨਾਂ ਸਾਰਿਆਂ ਦੇ ਪ੍ਰਤੀ ਜਿਹੜਾ ਰੋਹ ਆ ਉਹ ਨਾਲ ਦੀ ਨਾਲ ਝਲਕਦਾ। ਸੋ ਜਿਹੜੇ ਸਾਡੇ ਭਰਾ ਉਦੋਂ ਦਿੱਲੀ ਨਹੀਂ ਜਾ ਸਕੇ ਉਹਨਾਂ ਸਾਰਿਆਂ ਲਈ ਮੋਹਾਲੀ ਚੰਡੀਗੜ੍ਹ ਜਾਣਾ ਸੌਖਾ, ਉੱਥੇ ਜਾਣਾ ਚਾਹੀਦਾ, ਉੱਥੇ ਰਹਿਣਾ ਚਾਹੀਦਾ ਤੇ ਲੋਕਾਂ ਤੋਂ ਇਹ ਗੱਲ ਉੱਥੇ ਸਮਝਣੀ ਸਿੱਖਣੀ ਚਾਹੀਦੀ ਆ ਕਿ ਅਸਲ ਵਿੱਚ ਸਾਡੇ ਨਾਲ ਹੋ ਕੀ ਰਿਹਾ। ਉੱਥੇ ਹਰ ਰੋਜ਼ ਜਦੋਂ ਸਟੇਜ ਲੱਗਦੀ ਆ ਬੜੇ ਸੁਲਝੇ ਹੋਏ ਵਿਚਾਰਵਾਨ ਲੋਕ ਪਹੁੰਚਦੇ ਆ, ਆਪਦੀ ਗੱਲ ਕਹਿੰਦੇ ਆ ਤੇ ਉਹਨਾਂ ਗੱਲਾਂ ਦੀ ਸਾਨੂੰ ਬੜੀ ਭਾਰੀ ਲੋੜ ਆ ਤੇ ਸਾਨੂੰ ਸਪਸ਼ਟਤਾ ਆਏਗੀ। ਸੋ ਇਹ ਮੋਰਚਾ ਕੇਵਲ ਇੱਕ ਖਾਸ ਮਿਸ਼ਨ ਜਾਂ ਖਾਸ ਮਕਸਦ ਤੋਂ ਅੱਗੇ ਜਿਹੜਾ ਹੈ ਲੋਕਾਂ ਨੂੰ ਐਜੂਕੇਟ ਕਰਨ ਦਾ ਵੀ ਇਹ ਇੱਕ ਪਲੇਟਫਾਰਮ। ਜਦੋਂ ਕੋਈ ਇਸ ਤਰ੍ਹਾਂ ਦੇ ਮੌਕੇ ਬਣਦੇ ਆ ਨਾ ਉਦੋਂ ਜਿਹੜੀ ਸਿਆਣਪ ਜੀ ਆ ਉਹਨੂੰ ਪਾਸੇ ਰੱਖ ਕੇ ਥੋੜਾ ਜਿਹਾ ਕਮਲਾ ਹੋਣਾ ਚਾਹੀਦਾ ਬੰਦੇ ਨੂੰ। ਸਿਆਣਪ ਜਿਹੜੀ ਆਪਦੇ ਦਿਲ ਦੀ ਦਿਮਾਗ ਦੀ ਹੁੰਦੀ ਆ ਵੀ ਆਪਾਂ ਤਾਂ ਜੀ ਕੀ ਲੈਣਾ ਜੀ, ਇਹ ਠੀਕ ਆ, ਇਹ ਚੱਲ ਰਿਹਾ ਸੰਘਰਸ਼ ਤੇ ਆਪਾਂ ਵਧੀਆ ਨਾਲ ਹੀ ਆ ਜੀ, ਇਹ ਨਹੀਂ। ਉੱਥੇ ਥੋੜਾ ਜਿਹਾ ਕਮਲ ਵਰਤ ਲੈਣਾ ਚਾਹੀਦਾ ਵੀ ਠੀਕ ਆ, ਰਿਸ਼ਤੇਦਾਰੀਆਂ ਦੇ ਖਲਜਗਣ, ਮਾਂ-ਬਾਪ ਬੱਚਿਆਂ ਪ੍ਰਤੀ ਜ਼ਿੰਮੇਵਾਰੀਆਂ ਸਾਰੀਆਂ ਇਦਾਂ ਹੀ ਚੱਲਦੀਆਂ ਰਹਿਣੀਆਂ ਨੇ। ਜੇ ਇੱਕ ਅੱਧੀ ਰਾਤ ਲਾ ਕੇ ਆਈਏ, 2 ਦਿਨ ਉੱਥੇ ਰਹਿ ਕੇ ਆਈਏ, ਸੇਵਾ ਕਰੀਏ, ਉੱਥੇ ਸਿੱਖੀਏ ਉਹਨਾਂ ਤੋਂ, ਸਮਝੀਏ ਉਹਨਾਂ ਤੋਂ ਜਿਹੜੇ ਇਸ ਸੰਘਰਸ਼ ਨੂੰ ਚੱਕ ਕੇ ਉੱਥੇ ਲੈ ਕੇ ਗਏ ਆ ਤੇ ਸ਼ਾਇਦ ਸਾਨੂੰ ਕੋਈ ਨਵੀਂ ਗੱਲ ਪਤਾ ਲੱਗੇ। ਕਿਉਂਕਿ ਆਪਦੇ ਆਪ ਨੂੰ ਹਰ ਵਕਤ ਸਿਆਣੇ ਜੇ ਸਮਝੀ ਜਾਣ ਦੀ ਬਿਰਤੀ ਜਿਹੜੀ ਹੁੰਦੀ ਆ ਇਹ ਬੰਦੇ ਨੂੰ ਕੁਝ ਸਿੱਖਣ ਨਹੀਂ ਦਿੰਦੀ। ਇਹ ਸੱਚ ਆ, ਅੱਜ ਦਾ ਕੌੜਾ ਸੱਚ ਹੈ। ਇਹਦੇ ਬਾਰੇ ਆਪਾਂ ਜੇ ਗੱਲ ਕਰੀਏ ਵੀ ਬਹੁਤ ਸਾਰੇ ਇਸ ਵੇਲੇ ਮਸਲੇ ਆ, ਬਹੁਤ ਸਾਰੀਆਂ ਗੱਲਾਂ, ਜਿਵੇਂ ਇੱਕ ਪਿੱਛੇ ਜੇ ਹਿੰਦੂ ਕੱਟੜਵਾਦੀਆਂ ਦੇ ਵਿੱਚੋਂ ਲਾ ਲਓ ਜਾਂ ਹਿੰਦੂ ਸਾਧਾਂ ਵਿੱਚੋਂ ਲਾ ਲਓ, ਇੱਕ ਨਵਾਂ ਬਾਬਾ ਲਾਂਚ ਕੀਤਾ ਉਹਨਾਂ ਨੇ ਜਿਹਦੇ ਕੋਲੇ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਗਿਆ ਸੀ। ਉਹਨੇ ਹੁਣ ਇੱਕ ਫੜ ਜੀ ਮਾਰੀ ਆ, ਉਹ ਕਹਿੰਦਾ ਵੀ ਜੇ ਕਿਤੇ ਮੈਨੂੰ ਹਿੰਦੂ ਸਪੋਰਟ ਕਰ ਦੇਣ ਨਾ ਤੇ ਮੈਂ ਤਾਂ ਤੁਹਾਨੂੰ ਹਿੰਦੂ ਰਾਸ਼ਟਰ ਬਣਾ ਕੇ ਦੇ ਦੂੰ। ਇਹ ਜਿਹੜੀ ਉਹਨੇ ਗੱਲ ਕਹੀ ਇਹਦਾ ਲੋਕਾਂ ਦੇ ਵਿੱਚ ਅੱਡ-ਅੱਡ ਤਰੀਕੇ ਦੀ ਪ੍ਰਤੀਕਿਰਿਆ ਆ ਰਹੀ ਹੈ। ਹੁਣ ਉਹ ਪ੍ਰਤੀਕਿਰਿਆ ਸਮਝਣ ਦੀ ਲੋੜ। ਉਹਦੇ ਵਿੱਚ ਉਹਨਾਂ ਨੇ ਹਿੰਦੂ ਭਾਈਚਾਰੇ ਨੇ ਤਾਂ ਜੋ ਕਹਿਣਾ ਸੋ ਕਹਿਣਾ ਹੈ, ਪਰ ਸਿੱਖ ਭਾਈਚਾਰੇ ਨੇ ਇੱਕ ਤਾਂ ਇਹ ਗੱਲ ਕਹੀ ਹੈ ਕਿ ਭਾਈ ਜਿੰਨੇ ਸਿੱਖਾਂ ਦੇ ਸਾਧ ਬਾਬੇ ਆ ਉਹ ਵੀ ਇਸ ਬਾਗੇਸ਼ਵਰ ਬਾਬੇ ਵਾਂਗੂ ਸਟੇਟਮੈਂਟਾਂ ਦੇਣ ਤੇ ਪਤਾ ਲੱਗੇ ਦੁਨੀਆ ਨੂੰ ਕਿ ਜੇਕਰ ਹਿੰਦੂਆਂ ਦੇ ਸਾਧ ਕਹਿ ਸਕਦੇ ਆ ਵੀ ਮੇਰਾ ਸਾਥ ਦਿਓ ਮੈਂ ਹਿੰਦੂ ਰਾਸ਼ਟਰ ਬਣਾਉਂਗਾ, ਤਾਂ ਸਿੱਖਾਂ ਦੇ ਸਾਧ ਵੀ ਕਹਿ ਸਕਦੇ ਆ ਮੇਰਾ ਸਾਥ ਦਿਓ ਮੈਂ ਸਿੱਖ ਰਾਸ਼ਟਰ ਬਣਾਉਂਗਾ। ਇਹ ਗੱਲ ਕਹਿਣ ਦਾ ਭਾਵ ਅਸਲ ਵਿੱਚ ਸਿੱਖ ਨੌਜਵਾਨਾਂ ਦਾ ਇਹ ਹੈ ਕਿ ਹਿੰਦੂਆਂ ਦੇ ਲੜੂ ਤੋਂ ਲੜੂ ਸਾਧ ਨੂੰ ਵੀ ਪਤਾ ਵੀ ਮੈਂ ਚਾਹੇ ਹਿੰਦੁਸਤਾਨ ਦੇ ਵਿੱਚ ਹਮੇਸ਼ਾ ਹਿੰਦੂ ਪ੍ਰਧਾਨ ਮੰਤਰੀ ਤੇ ਹਿੰਦੂਆਂ ਦਾ ਇਹ ਰਾਜ ਭਾਗ ਆ, ਪਰ ਹਿੰਦੂ ਰਾਸ਼ਟਰ ਜ਼ਰੂਰ ਬਣਾਉਣਾ। ਤੇ ਸਿੱਖਾਂ ਦੇ ਵਿੱਚ ਇਹ ਬਿਮਾਰੀ ਆ ਵੀ ਜੇ ਕੋਈ ਵੱਡੇ ਤੋਂ ਵੱਡਾ ਆਗੂ, ਕੋਈ ਸੂਝ ਸਿਆਣਪ ਵਾਲਾ ਵਿਦਵਾਨ ਕੋਈ ਵੀ ਕਵੇ ਨਾ ਵੀ ਸਿੱਖ ਰਾਸ਼ਟਰ, ਤਾਂ ਲੇਰਾਂ ਮਾਰ ਲੱਗ ਜਾਂਦੇ ਆ ਵੀ ਹਾਏ ਮਾਰੇ ਗਏ, ਲੁੱਟੇ ਗਏ। ਹੁਣ ਜੇਕਰ ਹਿੰਦੂਆਂ ਦਾ ਇਹ ਬਾਗੇਸ਼ਵਰ ਬਾਬਾ ਕਹਿ ਸਕਦਾ ਵੀ ਹਿੰਦੂ ਰਾਸ਼ਟਰ ਬਣਾਉਣਾ, ਉਹਦੇ ਨਾਲ ਸਾਰੇ ਮੁਲਕ ਦਾ ਮੀਡੀਆ, ਖਾਸ ਤੌਰ ਤੇ ਜਿਹੜੇ ਆਪਦੇ ਆਪ ਨੂੰ ਲਿਬਰਲ, ਕਾਮਰੇਡ ਤੇ ਅਗਾਂਹ ਵਧੂ ਅਪਗ੍ਰੇਡ ਸਪਗ੍ਰੇਡ ਕੁਝ ਕਹਾਉਂਦੇ ਆ, ਉਹ ਦੜ ਵੱਟੀ ਬੈਠੇ ਆ। ਪਰ ਜਿੱਦਣ ਕਿਸੇ ਸਿੱਖਾਂ ਦੇ ਸਾਧ ਬਾਬੇ ਨੇ ਗੱਲ ਕਹਿਤੀ ਫੇਰ ਝੰਗਿਆੜਾ ਪੈਂਦੀਆਂ ਦੇਖੋ,
फिर दिल्ली दक्षिण तक हाय हाय सिख खालिस्तान मंगदे, हाय मारे गए लुटे गए जी, आ गया खालिस्तान, पै गया जी पाकिस्तान ਇਹਦੇ मगर। नहीं जी ਇਹਦੇ मगर ਤਾਂ पन्नू आ, ਇਹਦੇ मगर सिक्स फॉर जस्टिस आ, चाइना अमेरिका, पता नहीं की कुछ। फिर आ ਜਿਹੜੇ ਚੈਨਲਾਂ ਵਾਲੇ ਨੇ ਹਾਸਾ ਵੀ ਆਉਂਦਾ ਹੁੰਦਾ ਤੇ ਇਹਨਾਂ ਦੇ ਇਸ ਕਮਲ ਪੁਣੇ ਤੇ ਤਰਸ ਵੀ ਆਉਂਦਾ ਹੁੰਦਾ ਬਈ ਸਿੱਖ ਤਾਂ ਜਦੋਂ ਤੋਂ ਧਰਤੀ ਬਣੀ ਆ ਉਦੋਂ ਤੋਂ ਅਸੀਂ ਕਹਿੰਦੇ ਆ ਰਹੇ ਆ ਰਾਜ ਕਰੇਗਾ ਖਾਲਸਾ। ਖਾਲਸਾ ਪੰਥ ਦਾ ਇਹ ਜਿਹੜਾ ਬਲਬਲਾ, ਇਹ ਜਿਹੜੀ ਰੀਝ ਆ, ਇਹ ਜਿਹੜਾ ਸੰਕਲਪ ਆ, ਇਹ ਜਿਹੜਾ ਸਿਧਾਂਤ ਆ, ਇਹ ਕੋਈ ਕਿਸੇ ਨੂੰ ਦਬਾਉਣ ਜਾਂ ਲੁੱਟਣ ਖਸੁੱਟਣ ਵਾਲੀ ਗੱਲ ਨਹੀਂ ਹੈ ਕਿ ਖਾਲਿਸਤਾਨ ਮੰਗਦੇ ਆ ਜੀ। ਜਦੋਂ ਖਾਲਸੇ ਦਾ ਰਾਜ ਆਇਆ, ਬੜੀ ਦੂਰ ਦੀ ਗੱਲ ਨਾ ਹੀ ਕਰੀਏ, ਆਪਾਂ ਮਹਾਰਾਜਾ ਰਣਜੀਤ ਸਿੰਘ ਵੇਲੇ ਵਾਲੇ ਚੈਪਟਰ ਤੇ ਹੀ ਆ ਜਾਓ। ਆਪਾਂ ਨੂੰ ਸਭ ਨੂੰ ਪਤਾ ਵੀ ਸ਼ਾਹ ਮੁਹੰਮਦ ਜਿਹੜਾ ਹੈ ਉਹਨੇ ਸਾਰੀ ਗੱਲ ਦੇ ਉੱਤੇ ਕਿੱਸਾ ਲਿਖਿਆ ਜੰਗਨਾਮਾ। ਉਹਦੇ ਵਿੱਚ ਉਹਨੇ ਲਿਖਿਆ ਸ਼ਾਹ ਮੁਹੰਮਦ ਕੋਈ ਸਿੱਖ ਤਾਂ ਹੈ ਨਹੀਂ ਸੀ ਨਾ ਹਿੰਦੂ ਸੀ, ਉਹ ਤਾਂ ਉਸ ਕੌਮ ਵਿੱਚੋਂ ਸੀ ਨਾ ਮੁਸਲਮਾਨ। ਸ਼ਾਹ ਮੁਹੰਮਦ ਮੁਸਲਮਾਨ, ਉਹ ਤਾਂ ਉਹਨਾਂ ਵਿੱਚੋਂ ਸੀ ਜਿਨ੍ਹਾਂ ਦਾ ਰਾਜ ਭਾਗ ਆਪਾਂ ਖਤਮ ਕਰਕੇ ਖਾਲਸੇ ਨੇ ਰਿਆਸਤਾਂ ਕਾਇਮ ਕੀਤੀਆਂ ਸੀ ਮਿਸਲਾਂ ਨੇ। ਉਦੋਂ ਪਹਿਲਾਂ ਤਾਂ ਇੱਥੇ ਸਾਰੇ ਮੁਸਲਮਾਨ ਹਾਕਮ ਸੀ ਨਾ, ਬਹੁਤੇ ਜ਼ਿਆਦਾ ਮੁਸਲਮਾਨ ਹਾਕਮ ਸੀ, ਮੁਸਲਮਾਨ ਹਾਕਮਾਂ ਨਾਲ ਹੀ ਪੇਚਾ ਪੈਂਦਾ ਸੀ। ਸੋ ਜਾਂ ਹਮਲਾਵਰ ਧਾੜਵੀ ਜਿਹੜੇ ਨਾਦਰ ਸ਼ਾਹ ਵਰਗੇ, ਅਬਦਾਲੀ ਵਰਗੇ ਆਉਂਦੇ ਰਹੇ, ਉਹ ਵੀ ਮੁਸਲਮਾਨ ਕਹਾਉਂਦੇ ਰਹੇ। ਤੋ ਜਿਹੜਾ ਪੇਚਾ ਪੈਂਦਾ ਰਿਹਾ, ਉਹਨਾਂ ਮੁਸਲਮਾਨਾਂ ਤੋਂ ਰਾਜ ਭਾਗ ਲਿਆ ਸੀ ਉਸੇ ਕੌਮ ਦਾ ਸ਼ਾਹ ਮੁਹੰਮਦ ਸੀਗਾ। ਤੇ ਆਪਾਂ ਨੂੰ ਇਹ ਵੀ ਪਤਾ ਵੀ ਜਦੋਂ ਖਾਲਸੇ ਦਾ ਰਾਜ ਭਾਗ ਗਿਆ ਤੇ ਕੈਪਟਨ ਮਰੇ ਨਾਂ ਦੇ ਇੱਕ ਅੰਗਰੇਜ਼ ਅਫਸਰ ਨੇ ਇਤਿਹਾਸ ਲਿਖਾਉਣਾ ਚਾਹਿਆ ਤਾਂ ਭਾਈ ਰਤਨ ਸਿੰਘ ਜੀ ਭੰਗੂ, ਜਿਹੜੇ ਭਾਈ ਮਹਿਤਾਬ ਸਿੰਘ ਮੀਰਾਂਕੋਟ ਦੇ ਪੋਤਰੇ ਸੀਗੇ, ਉਹਨਾਂ ਨੇ ਜਾ ਕੇ ਕਿਹਾ ਵੀ ਇਹਨਾਂ ਤੋਂ ਤਾਂ ਅਸੀਂ ਰਾਜ ਭਾਗ ਲਿਆ ਸੀਗਾ, ਜਿਹੜਾ ਬੂਟੇ ਖਾਂ ਤੋਂ ਤੁਸੀਂ ਲਿਖਾਉਣ ਨੂੰ ਫਿਰਦੇ ਹੋ ਇਹ ਇਤਿਹਾਸ ਸਹੀ ਨਹੀਂ ਲਿਖੇਗਾ। ਉਹ ਕਹਿੰਦਾ ਫਿਰ ਤੁਸੀਂ ਲਿਖੋ ਜੀ। ਸੋ ਜਿਹੜਾ ਪੰਥ ਪ੍ਰਕਾਸ਼ ਆ ਗ੍ਰੰਥ, ਉਹ ਇਸੇ ਗੱਲ ਕਰਕੇ ਹੋਂਦ ਵਿੱਚ ਆਇਆ ਕਿ ਅਸੀਂ ਇਹਨਾਂ ਤੋਂ ਰਾਜ ਭਾਗ ਕਿਵੇਂ ਲਿਆ। ਤੋ ਜਿਹੜੀ ਆਪਣੇ ਸੋਹਣ ਸਿੰਘ ਜੀ ਸੀਤਲ ਹੁਣਾਂ ਦੀ ਰਚਨਾ ਹੈਗੀ ਆ ਸਿੱਖ ਰਾਜ ਕਿਵੇਂ ਬਣਿਆ, ਸਿੱਖ ਰਾਜ ਕਿਵੇਂ ਗਿਆ, ਮੈਂ ਸਾਰਿਆਂ ਨੂੰ ਕਹਿਣਾ ਹੁੰਦਾ, ਮੈਨੂੰ ਕਈ ਪੁੱਛਣਗੇ ਕਿਤਾਬ ਕਿਹੜੀ ਪੜ੍ਹੀਏ, ਮੈਂ ਕਹਿਣਾ ਹੁੰਦਾ ਵੀ ਸਿੱਖ ਰਾਜ ਕਿਵੇਂ ਗਿਆ ਪੜ੍ਹੀ ਪਹਿਲਾਂ। ਕਹਿੰਦਾ ਫੇਰ, ਮੈਂ ਕਿਹਾ ਫੇਰ ਪੜ੍ਹੀ ਸਿੱਖ ਰਾਜ ਕਿਵੇਂ ਬਣਿਆ। ਕਹਿੰਦੇ ਜੀ ਬਣਿਆ ਤਾਂ ਪਹਿਲਾਂ ਪੜ੍ਹਨੀ ਚਾਹੀਦੀ ਆ। ਮੈਂ ਕਿਹਾ ਨਹੀਂ, ਜੇ ਤੂੰ ਸਿੱਖ ਰਾਜ ਕਿਵੇਂ ਬਣਿਆ ਪਹਿਲਾਂ ਪੜ੍ਹ ਲਈ ਨਾ, ਫੇਰ ਤੇਰੇ ਅੰਦਰ ਉਹ ਦਰਦ ਨਹੀਂ ਪੈਦਾ ਹੋਣਾ, ਉਹ ਪੇਨ ਨਹੀਂ ਪੈਦਾ ਹੋਣੀ ਜਿਹੜੀ ਕਿ ਸਿੱਖ ਰਾਜ ਕਿਵੇਂ ਗਿਆ ਪੜ੍ਹ ਕੇ ਤੈਨੂੰ ਅੰਦਰ ਤੇਰੇ ਪੀੜ ਪੈਦਾ ਹੋਊਗੀ ਕਿ ਇਹ ਰਾਜ ਭਾਗ ਕਿੰਨਾ ਔਖਾ, ਕਿੰਨਾ ਮੁਸ਼ਕਲ ਨਾਲ ਕਾਇਮ ਕੀਤਾ ਸੀ ਤੇ ਕਿਵੇਂ ਅਸੀਂ ਗਵਾਇਆ, ਕਿਵੇਂ ਸਾਡੇ ਨਾਲ ਗਦਾਰੀਆਂ ਹੋਈਆਂ ਤੇ ਕਿਵੇਂ ਸਾਡੇ ਨਾਲ ਛਲ ਕਪਟ ਹੋਇਆ, ਕਿੱਥੇ ਅਸੀਂ ਮਾਰ ਖਾਧੀ। ਉਹਦੀ ਫਿਰ ਜਿਹੜੀ ਕਦਰ ਵਾ ਨਾ ਬਣਾਉਣ ਵਾਲਿਆਂ ਦੀ, ਜਿਨ੍ਹਾਂ ਨੇ 18ਵੀਂ ਸਦੀ ਦੇ ਵਿੱਚ ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪੈ ਰਹੇ ਸੀ, ਜਿਨ੍ਹਾਂ ਨੇ ਉਦੋਂ ਲੜਾਈ ਲੜ ਕੇ ਸਾਡੀ ਧਰਤੀ ਨੂੰ, ਸਾਡੀ ਬੋਲੀ ਨੂੰ, ਸਾਡੇ ਸੱਭਿਆਚਾਰ ਨੂੰ ਬਾਹਰੋਂ ਆਏ ਹਮਲਿਆਂ ਤੋਂ ਵੀ ਬਚਾਇਆ ਤੇ ਇੱਥੇ ਇੱਕ ਰਾਜ ਭਾਗ ਕਾਇਮ ਕੀਤਾ। ਸੋ ਉਹਦੀ ਕਦਰ ਜਿਹੜੀ ਆ ਤਾਂ ਜ਼ਿਆਦਾ ਪਊਗੀ ਜੇ ਤੂੰ ਸਿੱਖ ਰਾਜ ਕਿਵੇਂ ਗਿਆ ਪਹਿਲੋਂ ਪੜ੍ਹਿਆ। ਖੈਰ ਸ਼ਾਹ ਮੁਹੰਮਦ ਲਿਖਦਾ ਹੈ ਵੀ ਰਾਜੀ ਬਹੁਤ ਰਹਿੰਦੇ ਹਿੰਦੂ ਮੁਸਲਮਾਨ ਸਾਰੇ, ਸੈਰ ਦੋਹਾਂ ਦੇ ਨਵੀਂ ਆਫਾਤ ਆਈ, ਸ਼ਾਹ ਮੁਹੰਮਦਾ ਵਿੱਚ ਪੰਜਾਬ ਦੇ ਜੀ ਕਦੇ ਨਹੀਂ ਸੀ ਤੀਸਰੀ ਜਾਤ ਆਈ। ਇਹਨੂੰ ਗੱਲ ਨੂੰ ਸਮਝਣ ਦੀ ਲੋੜ ਆ ਬਈ ਮਹਾਰਾਜਾ ਰਣਜੀਤ ਸਿੰਘ, ਜਾਂ ਆਪਾਂ ਖਾਲਸਾ ਰਾਜ ਵੀ ਕਹਿ ਦਿੰਦੇ ਆ, ਉਸ ਵੇਲੇ ਨੂੰ ਸਿੱਖ ਰਾਜ ਵੀ ਕਹਿੰਦੇ ਆ, ਸਰਕਾਰੇ ਖਾਲਸਾ ਦਾ ਰਾਜ ਸੀ। ਉਸ ਮੌਕੇ ਨਾ ਤਾਂ ਕਿਸੇ ਹਿੰਦੂ ਨੂੰ ਹੀਣਤਾ ਆਉਂਦੀ ਸੀਗੀ ਬਈ ਅਸੀਂ ਮੁਸਲਮਾਨਾਂ ਤੋਂ ਛਿੱਤਰ ਖਾਂਦੇ ਰਹੇ ਆ, ਉਹਨਾਂ ਨੂੰ ਖਾਲਸੇ ਦੇ ਰਾਜ ਵਿੱਚ ਲੱਗਦਾ ਸੀ ਆਪਣੇ ਰਾਜ, ਆਪਣੇ ਬੰਦੇ। ਤੇ ਰਾਜ ਭਾਗ ਦੇ ਵਿੱਚ ਬੜੀਆਂ ਅਹਿਮ ਪੋਸਟਾਂ ਦੇ ਉੱਤੇ ਬਹੁਤ ਸਾਰੇ ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਨਵਾਜਿਆ ਵੀ ਗਿਆ, ਉਹਨਾਂ ਨੂੰ ਲੱਗਣ ਨਹੀਂ ਇਕੱਲਾ ਲਾਇਆ ਗਿਆ ਵੀ ਡਰਾਮੇਬਾਜ਼ੀ ਜਿਵੇਂ ਅੱਜ ਕੀਤਾ ਜਾਂਦਾ ਵੀ ਆਹ ਲਓ ਜੀ ਡਾਕਟਰ ਮਨਮੋਹਨ ਸਿੰਘ ਸਿੱਖਾਂ ਚੋਂ ਆ, ਗਿਆਨੀ ਜੈਲ ਸਿੰਘ ਸਿੱਖਾਂ ਚੋਂ ਆ, ਇਹੋ ਜਿਹਾ ਸ਼ੋਸ਼ੇਬਾਜ਼ੀ ਨਹੀਂ ਸੀ। ਹਕੀਕਤ ਵਿੱਚ ਉਸ ਟਾਈਮ ਪੰਜਾਬੀ ਹਿੰਦੂ ਨੂੰ ਪੂਰਾ ਪੂਰਾ ਮਾਣ ਸਤਿਕਾਰ ਰਾਜ ਭਾਗ ਦੇ ਵਿੱਚ ਖਾਲਸੇ ਨੇ ਦਿੱਤਾ।
ਉਹਦੇ ਅੰਦਰ ਇਹ ਅਹਿਸਾਸ ਭਰਨ ਦਾ ਯਤਨ ਕੀਤਾ ਕਿ ਇਹ ਤੇਰਾ ਹੀ ਰਾਜ ਹੈ। ਇਵੇਂ ਹੀ ਪੂਰੀ ਤਸੱਲੀ ਉਹਨਾਂ ਮੁਸਲਮਾਨਾਂ ਦੀ ਵੀ ਕਰਵਾਈ ਗਈ ਜਿਨ੍ਹਾਂ ਦੀ ਕੌਮ ਦਾ ਪਹਿਲਾਂ ਇੱਥੇ ਤਾਪ ਤੇਜ ਰਿਹਾ ਸੀ ਤੇ ਹੁਣ ਖਾਲਸੇ ਦਾ ਬੋਲਬਾਲਾ ਹੋਇਆ। ਖਾਲਸੇ ਦੇ ਬੋਲਬਾਲੇ ਵਾਲੇ ਇਸ ਮਾਹੌਲ ਦੇ ਵਿੱਚ ਕਿਸੇ ਮੁਸਲਮਾਨ ਨੂੰ ਇਉਂ ਨਹੀਂ ਸੀ ਲੱਗਦਾ ਕਿ ਸਾਨੂੰ ਹੁਣ ਜਲੀਲ ਕੀਤਾ ਜਾਂਦਾ, ਸਾਨੂੰ ਨੀਵਾਂ ਦਿਖਾਇਆ ਜਾਂਦਾ, ਸਾਡੀ ਹੇਠੀ ਕੀਤੀ ਜਾਂਦੀ। ਮੁਸਲਮਾਨਾਂ ਅਤੇ ਹਿੰਦੂਆਂ ਦੀਆਂ ਆਪਸੀ ਜਿਹੜੀਆਂ ਲੜਾਈਆਂ, ਜੰਗਾਂ, ਵਿਰੋਧ, ਨਫ਼ਰਤਾਂ ਸਭ ਕੁਝ ਸੀ, ਪਰ ਉਹ ਸਾਰੇ ਕਾਸੇ ਦਾ ਕੋਈ ਅਰਥ ਨਹੀਂ ਸੀ ਰਹਿ ਗਿਆ। ਮਹਾਰਾਜਾ ਰਣਜੀਤ ਸਿੰਘ ਦੇ ਕਾਲ ਦੇ ਵਿੱਚ, ਉਸ ਦੌਰ ਦੇ ਵਿੱਚ ਹਰੇਕ ਮੁਸਲਮਾਨ ਨੂੰ ਇਹ ਪਤਾ ਸੀ ਕਿ ਇਹ ਗਵਾਂਢ ਦੇ ਵਿੱਚ ਜਿਹੜਾ ਹਿੰਦੂ ਰਹਿ ਰਿਹਾ, ਇਹਦੀ ਧੀ ਭੈਣ ਦੀ, ਇਹਦੇ ਧਰਮ ਦੀ ਜਾਂ ਇਹਦੇ ਕਿਸੇ ਧਾਰਮਿਕ ਸਿਆਸੀ ਸਵਾਰਥ ਕਿਸੇ ਮਸਲੇ ਦੀ, ਕਿਸੇ ਹੋਰ ਦੀ ਨੁਕਸਾਨ ਕਰਨ ਦੀ ਮੈਨੂੰ ਕੋਈ ਲੋੜ ਨਹੀਂ, ਕਿਉਂਕਿ ਮੈਨੂੰ ਮੇਰੇ ਹਿੱਸੇ ਦੀ ਚੀਜ਼ ਮਿਲ ਰਹੀ। ਇਵੇਂ ਹੀ ਹਰ ਹਿੰਦੂ ਨੂੰ ਇਹ ਸੀ ਕਿ ਖਾਲਸੇ ਦੇ ਰਾਜ ਵਿੱਚ ਮੇਰੀ ਪੂਰੀ ਤਸੱਲੀ ਹੈ। ਇਹ ਖਾਲਸਾਈ ਜਿਹੜੀ ਬਿਰਤੀ ਆ, ਜਿਹੜਾ ਸਿੱਖ ਗੁਰੂ ਸਾਹਿਬਾਨ ਨੇ ਸਾਨੂੰ ਸੰਕਲਪ ਦਿੱਤੇ ਆ ਨਾ, ਉਹਨਾਂ ਕਰਕੇ ਹੈ ਕਿ ਸਿੱਖ ਰਾਜ ਦੇ ਵਿੱਚ ਹਿੰਦੂ ਅਤੇ ਮੁਸਲਮਾਨ ਦੋਨੇ ਸੰਤੁਸ਼ਟ, ਸੈਟੀਸਫਾਈ, ਪੂਰੀ ਤਰ੍ਹਾਂ ਤਸੱਲੀਆਂ ਸੀ ਉਹਨਾਂ ਨੂੰ। ਇਹ ਉਵੇਂ ਆ ਜਿਵੇਂ ਗੁਰੂ ਕਾ ਲੰਗਰ ਜਦੋਂ ਲੱਗਦਾ ਨਾ, ਲੰਗਰ ਦੇ ਵਿੱਚ ਆਉਣ ਵਾਲਾ ਕਿਸੇ ਵੀ ਜਾਤ, ਗੋਤ, ਧਰਮ, ਮੁਲਕ, ਰੰਗ, ਨਸਲ ਦਾ ਹੋਵੇ, ਹਰੇਕ ਦੀ ਪੂਰੀ ਤਸੱਲੀ ਹੁੰਦੀ ਆ। ਜਿਹੜਾ ਉਹਨੂੰ ਪਦਾਰਥ ਮਿਲਦਾ ਉਹ ਛਕਦਾ ਤੇ ਆਪਦੇ ਹਿਸਾਬ ਦੇ ਨਾਲ, ਜੇ ਕੋਈ ਹਿੰਦੂ ਆ ਉਹ ਆਪਦੇ ਹਿਸਾਬ ਨਾਲ ਕਹਿ ਕੇ ਜਾਂਦਾ ਹੋਣਾ ਵੀ ਹੇ ਭਗਵਾਨ ਸ਼੍ਰੀ ਰਾਮ ਇਸ ਮੰਦਿਰ ਵਿੱਚ ਬਰਕਤਾਂ ਪਾਏ, ਤੇ ਇਵੇਂ ਹੀ ਜੇ ਕੋਈ ਮੁਸਲਮਾਨ ਹੋਊਗਾ ਉਹ ਛਕ ਕੇ ਕਹਿ ਜਾਂਦਾ ਹੋਊਗਾ ਕਿ ਅੱਲਾ ਇਸ ਲੰਗਰ ਕੋ ਔਰ ਨਿਆਮਤ ਬਖਸ਼ਣਾ। ਜੇ ਕੋਈ ਈਸਾਈ ਹੋਊਗਾ ਉਹ ਵੀ ਕਹਿ ਕੇ ਜਾਂਦਾ ਹੋਊਗਾ ਵੀ ਬੜਾ ਵਧੀਆ ਧਰਮ ਹੈ ਜੀ, ਬੜੀ ਚੰਗੀ ਗੱਲ ਆ। ਤੋ ਹਰ ਇੱਕ ਦੀ ਤਸੱਲੀ ਕਰਾਉਣ ਵਾਲਾ ਜੇ ਕੋਈ ਫਲਸਫਾ ਜਾਂ ਮਜ਼ਹਬ ਜਾਂ ਰਾਜ ਭਾਗ, ਖਾਸ ਤੌਰ ਤੇ ਧਰਮਾਂ ਦੇ ਜਾਂ ਫਲਸਫਿਆਂ ਦੇ ਵਿਚਾਰਧਾਰਾਵਾਂ ਦੇ ਵਿੱਚ ਤਸੱਲੀਆਂ ਕਰਾਉਣ ਨੂੰ ਬੜੀਆਂ ਗੱਲਾਂ ਲਿਖੀਆਂ ਜਾ ਸਕਦੀਆਂ, ਪਰ ਰਾਜ ਦੇ ਮਸਲੇ ਉੱਤੇ ਪ੍ਰੋਬਲਮ ਆਉਂਦੀ। ਹੁਣ ਇਸ ਵੇਲੇ ਆ ਦੋ ਰਾਜ ਬਣਾਈ ਬੈਠੇ ਆ ਨਾ ਆਪਣੇ, ਇੱਕ ਪਾਸੇ ਹਿੰਦੂ ਕਹਿੰਦੇ ਆ ਵੀ ਹਿੰਦੁਸਤਾਨ ਸਾਡਾ, ਤੇ ਪਾਕਿਸਤਾਨ ਵਾਲੇ ਮੁਸਲਮਾਨ ਸਮਝਦੇ ਆ ਵੀ ਅਸੀਂ ਮੁਸਲਮਾਨਾਂ ਨੇ ਪਾਕਿਸਤਾਨ ਬਣਾ ਲਿਆ। ਪਰ ਭਾਰਤ ਦੇ ਵਿੱਚ ਹਿੰਦੁਸਤਾਨ ਜਿਹਨੂੰ ਕਹਿੰਦੇ ਆ, ਇੱਥੇ ਹਿੰਦੂ ਲੇਰਾ ਮਾਰਦੇ ਫਿਰਦੇ ਆ, ਸਾਡਾ ਹਿੰਦੂ ਰਾਸ਼ਟਰ ਬਿਨਾਂ ਗੁਜ਼ਾਰਾ ਨਹੀਂ, ਸਾਨੂੰ ਹਿੰਦੂ ਰਾਸ਼ਟਰ ਬਣਾਉਣਾ ਪੈਣਾ। ਸਭ ਤੋਂ ਵੱਧ ਹਿੰਦੂ ਖਤਰੇ 'ਚ ਆ, ਕਹਿੰਦੇ ਹੱਦ ਹੋਈ ਪਈ ਆ। ਜੇ ਹਿੰਦੂ ਖਤਰੇ 'ਚ ਆ, ਹਿੰਦੂ ਨੂੰ ਇਸ ਮੁਲਕ ਦੇ ਵਿੱਚ ਤਸੱਲੀ ਨਹੀਂ ਤਾਂ ਹੋਰ ਕਿੱਥੇ ਤਸੱਲੀ ਹੋ। ਪਰ ਮੁਲਕ ਦੇ ਹਾਕਮ ਆ ਜਿਹੜੇ ਉਹ ਇਹਨਾਂ ਨੂੰ ਬੇਵਕੂਫ ਬਣਾਈ ਜਾਂਦੇ ਆ, ਤੇ ਭਾਰਤੀ ਜਿਹੜੇ ਹਿੰਦੂ ਨੇ ਉਹ ਇਹਨਾਂ ਹਾਕਮਾਂ ਦੇ ਜ਼ੁਲਮਾਂ ਖਿਲਾਫ, ਅਤਿਆਚਾਰਾਂ ਖਿਲਾਫ, ਲੁੱਟ ਖਸੁੱਟ ਜਾਂ ਬੇਇਨਸਾਫੀ ਖਿਲਾਫ ਲੜਨ ਦੀ ਬਜਾਏ ਇਸੇ ਗੱਲੋਂ ਹੀ ਖੁਸ਼ ਹੋਏ ਰਹਿੰਦੇ ਆ ਕਿ ਅਸੀਂ ਪਾਕਿਸਤਾਨ ਦੇ ਫੱਟੇ ਚੱਕਤੇ, ਅਸੀਂ ਪਾਕਿਸਤਾਨ ਨੂੰ ਮੈਚ ਵਿੱਚ ਹਰਾਤਾ, ਅਸੀਂ ਮੁਸਲਮਾਨਾਂ ਦੀ ਹੇਠੀ ਕਰਤੀ। ਜੇ ਭਾਰਤ ਵਿੱਚ ਕਿਸੇ ਥਾਂ ਦੇ ਉੱਤੇ ਕਿਸੇ ਮੁਸਲਮਾਨਾਂ ਦੀ ਹੇਠੀ ਹੋ ਜੇ, ਜਿਵੇਂ ਮੁਜ਼ੱਫਰਪੁਰ ਦੰਗੇ ਹੋਏ ਜਾਂ ਬੰਬੇ ਦੇ ਵਿੱਚ ਜਾਂ ਗੁਜਰਾਤ ਦੇ ਵਿੱਚ, ਤਾਂ ਉਦੋਂ ਹਿੰਦੂ ਭਾਰਤ ਦਾ ਖੁਸ਼ ਹੋ ਕੇ ਉਸ ਧਿਰ ਨੂੰ ਵੋਟਾਂ ਪਾ ਦਿੰਦਾ ਵੀ ਲਓ ਜੀ, ਤੁਸੀਂ ਜੇਕਰ ਮੁਸਲਮਾਨਾਂ ਦੀ ਹੇਠੀ ਕੀਤੀ ਆ ਨਾ, ਲੈ ਅਸੀਂ ਤੁਹਾਨੂੰ ਵੋਟਾਂ ਪਾਉਂਦੇ। ਇਹੋ ਜਿਹੀ ਬਿਰਤੀ ਵਾਲੇ ਭਾਰਤੀ ਜਿਹੜੇ ਹਿੰਦੂ ਨੇ, ਉਹਨਾਂ ਦਾ ਵੱਧ ਉਹ ਕਹਿੰਦੇ ਜੀ ਰੋਟੀ ਰੋਜੀ ਦਾ, ਹੋਰ ਸਾਰੇ ਮਸਲਿਆਂ ਦਾ ਬਹੁਤ ਸਾਨੂੰ ਹੈ, ਸਾਨੂੰ ਲੁੱਟ ਖਸੁੱਟ ਦਾ ਵੀ ਆ, ਪਰ ਸਾਨੂੰ ਬਾਹਲਾ ਸਵਾਦ ਉਦੋਂ ਆਉਂਦਾ ਜਦੋਂ ਪਾਕਿਸਤਾਨ ਜਾਂ ਮੁਸਲਮਾਨਾਂ ਦੀ ਹੇਠੀ ਹੋਵੇ। ਆਹ ਤਾਂ ਇਹਨਾਂ ਦੀ ਮਾਨਸਿਕਤਾ ਬਣਾ ਧਰੀ ਆ ਇਸ ਮੁਲਕ ਦੇ ਸਿਸਟਮ ਨੇ। ਤੇ ਇਹੋ ਜਿਹੀ ਬਿਮਾਰੀ ਹੀ ਮੁਸਲਮਾਨਾਂ ਨੂੰ ਪਾਕਿਸਤਾਨ ਦੇ ਵਿੱਚ ਲੱਗੀ ਹੋਈ ਆ। ਉਹਨਾਂ ਨੂੰ ਵੀ ਲੱਗਦਾ ਕਿ ਜਿਹੜਾ ਭਾਰਤ ਵਾ ਜਾਂ ਉੱਥੇ ਹਿੰਦੂ ਵਸਦੇ ਆ, ਆ ਜਿਹੜੀ ਖਬਰ ਆਈ ਆ ਬੜੀ ਮਾੜੀ ਆ ਕਿ ਜੀ ਪਾਕਿਸਤਾਨ ਦੇ ਵਿੱਚ ਦੋ ਹਿੰਦੂ ਔਰਤਾਂ ਨਾਲ ਜਬਰ ਜਨਾਹ ਹੋਇਆ। ਪਾਕਿਸਤਾਨ ਦੇ ਸੂਬਾ ਸਿੰਧ ਦੇ ਜ਼ਿਲ੍ਹਾ ਮੀਰਪੁਰ ਖਾਸ ਵਿੱਚ ਸ਼ਾਂਤੀ ਜੋਗੀ ਨਾਂ ਦੀ ਔਰਤ ਨੂੰ ਅਗਵਾ ਕਰਕੇ ਉਹਦੇ ਨਾਲ ਸਮੂਹਕ ਤੌਰ ਤੇ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ। ਬੜੀ ਲੰਬੀ ਚੌੜੀ ਖਬਰ ਆ। ਹੁਣ ਇਹ ਜਿਹੜੀ ਖਬਰ ਵਾ, ਇਹ ਸਾਡੇ ਲਈ ਤਾਂ, ਕਿਉਂਕਿ ਸਿੱਖ ਨੂੰ ਕਦੇ ਕਿਸੇ ਔਰਤ ਜਾਂ ਕਿਸੇ ਨਿਮਾਣੇ ਨਤਾਣੇ ਉੱਤੇ ਕਿਸੇ ਵੀ ਥਾਂ ਦੇ ਉੱਤੇ ਜ਼ੁਲਮ ਹੋ ਰਿਹਾ ਹੋਵੇ, ਸਿੱਖ ਨੂੰ ਮਾੜਾ ਹੀ ਲੱਗਾ। ਅਸੀਂ ਤਾਂ ਇਸ ਗੱਲ ਨੂੰ
ਮਾੜਾ ਕਹਿੰਦੇ ਆ। ਹਾਂ, ਇਹ ਗੱਲ ਸੱਚੀ ਆ ਕਿ ਜਦੋਂ ਕਿਸੇ ਥਾਂ ਦੇ ਉੱਤੇ ਕਿਸੇ ਸਿੱਖ ਬੀਬੀ ਨਾਲ ਜਾਂ ਸਿੱਖਾਂ ਨਾਲ ਵਧੀਕੀ ਹੋ ਜੇ, ਜਿਵੇਂ ਪਿੱਛੇ ਜੇ ਨਨਕਾਣਾ ਸਾਹਿਬ ਦੇ ਵਿੱਚ ਇਸ ਤਰੀਕੇ ਦੀ ਇੱਕ ਸਿੱਖ ਬੱਚੀ ਦਾ ਮਾਮਲਾ ਸਾਹਮਣੇ ਆਇਆ, ਜਿਹਦੇ ਵਿੱਚ ਉਹਦੀ ਇੱਜ਼ਤ ਨੂੰ ਦਾਗ ਲੱਗਣ ਦੀ ਖਬਰ ਆਈ, ਤਾਂ ਜਦੋਂ ਪੂਰਾ ਸਿੱਖ ਜਗਤ ਕਲਪ ਰਿਹਾ ਸੀ ਤਾਂ ਭਾਰਤੀ ਹਿੰਦੂ ਤਵੀ ਮੀਡੀਆ ਕੱਛਾਂ ਵਜਾ ਰਿਹਾ ਸੀਗਾ ਕਿ ਸਿੱਖੋ ਲੈ ਲਓ ਸਵਾਦ, ਤੁਸੀਂ ਕਹਿੰਦੇ ਹੁੰਨੇ ਹੋ ਬਈ ਮੁਸਲਮਾਨ ਚੰਗੇ ਆ, ਨਨਕਾਣਾ ਸਾਹਿਬ ਸਾਡਾ ਸਥਾਨ ਆ, ਪਾਕਿਸਤਾਨ ਤੋਂ ਬਗੈਰ ਸਾਡਾ ਗੁਜ਼ਾਰਾ ਨਹੀਂ, ਕਰਤਾਰਪੁਰ ਸਾਹਿਬ, ਕੀਰਤਪੁਰ, ਇਹ ਸਾਰੀਆਂ ਗੱਲਾਂ ਤੁਸੀਂ ਕਰਦੇ ਹੁੰਦੇ ਹੋ, ਹੁਣ ਲੈ ਲਓ ਸਵਾਦ। ਇਹੋ ਜਿਹੀ ਸੋਚ ਉਹਨਾਂ ਦੀ ਸੀ। ਇਵੇਂ ਹੀ ਜਦੋਂ ਅਫਗਾਨਿਸਤਾਨ ਦੇ ਵਿੱਚ ਸਿੱਖਾਂ ਉੱਤੇ ਜ਼ੁਲਮ ਹੋਇਆ ਸੀ, ਉਦੋਂ ਵੀ ਭਾਰਤੀ ਮੀਡੀਆ ਨੇ ਕੱਛਾਂ ਵਜਾਈਆਂ ਸੀ। ਸੋ ਸਾਨੂੰ ਤਾਂ ਸੱਚੇ ਪਾਤਸ਼ਾਹ ਨੇ ਹਰ ਇੱਕ ਦੁਖੀ ਅਤੇ ਨਿਮਾਣੇ ਨਤਾਣੇ ਦੇ ਹੱਕ ਵਿੱਚ ਖੜਨ ਦੀ ਗੱਲ ਸਿਖਾਈ ਹੈ। ਸੋ ਅਸੀਂ ਇਸ ਗੱਲ ਨੂੰ ਬਹੁਤ ਮਾੜਾ ਮੰਨਦੇ ਹਾਂ। ਪਰ ਜਿਨ੍ਹਾਂ ਲੋਕਾਂ ਨੂੰ, ਜੇ ਭਾਰਤ ਤੋਂ ਬਾਹਰ ਵਸਦੇ ਜਾਂ ਭਾਰਤ ਵਿੱਚ ਵਸਦੇ ਮੁਸਲਮਾਨਾਂ ਨੂੰ ਕਿਸੇ ਨੂੰ ਇਹ ਗੱਲ ਵਧੀਆ ਲੱਗਦੀ ਹੈ, ਜਾਂ ਪਾਕਿਸਤਾਨ ਦੇ ਕਿਸੇ ਮੁਸਲਮਾਨਾਂ ਨੂੰ ਕੱਟੜਪੰਥੀਆਂ ਦੀ ਇਹ ਕਰਤੂਤ ਚੰਗੀ ਲੱਗਦੀ ਹੈ, ਤਾਂ ਉਹ ਵੀ ਸਮਝ ਲਓ ਉਸੇ ਤਰੀਕੇ ਦੀ ਬਿਮਾਰੀ ਦਾ ਮਾਰਿਆ ਹੋਇਆ, ਜਿਹੜੀ ਬਿਮਾਰੀ ਭਾਰਤ ਵਿੱਚ ਹਿੰਦੂਆਂ ਨੂੰ ਲੱਗੀ ਹੋਈ ਹੈ। ਭਾਰਤੀ ਹਿੰਦੂ ਨੂੰ ਲੱਗਦਾ ਕਿ ਜੇ ਮੁਸਲਮਾਨਾਂ ਦੀ ਹੇਠੀ ਹੋ ਰਹੀ ਹੈ ਨਾ, ਤਾਂ ਬਹੁਤ ਵਧੀਆ, ਆਨੰਦ ਵਾਲੀ ਗੱਲ। ਇਵੇਂ ਹੀ ਜਿਹੜਾ ਪਾਕਿਸਤਾਨੀ ਮੁਸਲਮਾਨ ਆ, ਜੇ ਉਹਨੂੰ ਲੱਗਦਾ ਵੀ ਜੇਕਰ ਹਿੰਦੂ ਦੀ ਹੇਠੀ ਹੋ ਰਹੀ ਆ, ਚਾਹੇ ਉਹ ਔਰਤਾਂ ਨੂੰ ਬੇਪਤ ਕਰਕੇ ਆ ਜਾਂ ਕੋਈ ਹੋਰ ਪੁੱਠੀ ਸਿੱਧੀ ਹਰਕਤ ਕਰਕੇ ਆ, ਵੀ ਇਹ ਬੜੀ ਵਧੀਆ ਗੱਲ ਆ, ਤਾਂ ਇਹ ਸਮਝ ਲਓ ਕਿ ਦੋਨਾਂ ਮੁਲਕਾਂ ਦੇ ਜਿਹੜੇ ਹਾਕਮ ਨੇ ਉਹ ਤੁਹਾਨੂੰ ਵਰਤ ਰਹੇ ਨੇ। ਤੇ ਇਹ ਗੱਲ ਕੋਈ ਨਾ ਕੋਈ ਭਲਾ ਪੁਰਸ਼ ਦੂਰ ਅੰਦੇਸ਼ ਹਿੰਦੂ, ਕੋਈ ਨਾ ਕੋਈ ਭਲਾ ਪੁਰਸ਼ ਮੁਸਲਮਾਨ ਜ਼ਰੂਰ ਸੋਚਦਾ ਹੋਣਾ ਕਿ ਸਾਡਾ ਛੁਟਕਾਰਾ ਤਾਂ ਉਦੋਂ ਹੋ ਜਦੋਂ ਖਾਲਸੇ ਦਾ ਕਿਤੇ ਰਾਜ ਭਾਗ ਆ ਜੇ। ਜੇ ਕਿਤੇ ਸਿੱਖਾਂ ਕੋਲੇ ਰਾਜ ਭਾਗ ਆ ਜੇ, ਇਸ ਸਾਰੇ ਭਾਰਤ ਦਾ, ਪਾਕਿਸਤਾਨ ਦਾ ਸਾਂਝਾ ਕੁਛ ਸਿਸਟਮ ਹੋਵੇ, ਤਾਂ ਉਦੋਂ ਤੁਸੀਂ ਦੇਖਿਓ ਵੀ ਸਾਰੇ ਸੰਤੁਸ਼ਟ ਹੋਣਗੇ। ਕਿਸੇ ਹਿੰਦੂ ਨੂੰ ਇਹ ਨਹੀਂ ਲੱਗੂ ਕਿ ਮੈਂ ਮੁਸਲਮਾਨ ਦੀ ਹੇਠੀ ਕਰਨੀ ਆ, ਤੇ ਕਿਸੇ ਮੁਸਲਮਾਨ ਨੂੰ ਕਿਸੇ ਹਿੰਦੂ ਦੀ ਹੇਠੀ ਕਰਨ ਦਾ ਖਿਆਲ ਨਹੀਂ ਆਉਂਦਾ। ਇਹ ਗੱਲਾਂ ਇਸ ਕਰਕੇ ਕਰਨੀਆਂ ਪੈ ਰਹੀਆਂ ਨੇ ਕਿ ਇਹ ਗੱਲਾਂ ਪਹਿਲਾਂ ਵਾਪਰੀਆਂ ਨੇ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ। ਨਾ ਤਾਂ ਉਦੋਂ ਜਿਹੜੇ ਆ ਹਿੰਦੂ ਰਾਸ਼ਟਰ ਬਣਾਉਣ ਵਾਲੇ ਨੇ, ਸਿਮਰਤ ਸ਼ਾਸਤਰ ਦੀਆਂ ਗੱਲਾਂ ਕਰਨ ਵਾਲੇ, ਮਨੂ ਸਿਮਰਤੀ ਦੀਆਂ ਬਾਤਾਂ ਪਾਉਣ ਵਾਲੇ, ਇਹਨਾਂ ਦਾ ਅਸਰ ਕਿਸੇ ਹਿੰਦੂ ਤੇ ਹੁੰਦਾ ਸੀ? ਕਿਉਂ ਨਹੀਂ ਸੀ ਹੁੰਦਾ? ਕਿਉਂਕਿ ਹਰ ਹਿੰਦੂ ਵੈਸੇ ਸੰਤੁਸ਼ਟ ਸੀ ਰਾਜ ਭਾਗ ਤੋਂ, ਖਾਲਸਾ ਰਾਜ ਦੇ ਰਾਜ ਭਾਗ ਤੋਂ ਸੰਤੁਸ਼ਟ ਸੀ। ਉਹਨੇ ਕੀ ਬੜੇਵੇਂ ਲੈਣੇ ਆ ਫਿਰ ਮਨੂ ਸਿਮਰਤੀ ਦੀਆਂ ਗੱਲਾਂ ਜਾਂ ਬ੍ਰਾਹਮਣਵਾਦ ਤੋਂ ਜਾਂ ਕਰਮਕਾਂਡ ਤੋਂ? ਉਹ ਸੈਟੀਸਫਾਈਡ ਸੀ। ਇਵੇਂ ਜਿਹੜਾ ਮੁਸਲਮਾਨ ਸੀ ਉਸ ਮੌਕੇ, ਉਹਨੂੰ ਵੀ ਕੱਟੜਵਾਦੀ ਮਲਾਣਿਆਂ ਦੀ ਕੋਈ ਗੱਲ ਚੰਗੀ ਨਹੀਂ ਸੀ ਲੱਗਦੀ। ਉਹ ਕਹਿੰਦਾ ਸੀ ਨਹੀਂ, ਮੇਰੇ ਜਿਹੜੇ ਮਸਲੇ ਨੇ ਉਹ ਇਸ ਖਾਲਸੇ ਦੇ ਰਾਜ ਵਿੱਚ ਮੈਂ ਸੰਤੁਸ਼ਟ ਹਾਂ। ਸੋ ਖਾਲਸਾ ਜੀ ਦੀ ਤਾਕਤ ਆ ਜਿਹੜੀ, ਜੋ ਸਿੱਖ ਫਲਸਫਾ, ਉਹੀ ਜਿਹੜੀ ਪੁਰਾਤਨ, ਜਿਹੜੇ ਬਹੁਤ ਸਾਰੇ ਵਿਦਵਾਨ ਪੱਛਮ ਦੇ ਵੀ ਇਸ ਗੱਲ ਨੂੰ ਮੰਨਦੇ ਆ ਵੀ ਸਾਰੀ ਧਰਤੀ ਉੱਤੇ ਜਿਹੜਾ ਅਸਲੀ ਸ਼ੁੱਧ ਫਲਸਫਾ, ਜਿਹੜਾ ਪ੍ਰੈਕਟੀਕਲੀ ਮਨੁੱਖ ਨੂੰ ਸੈਟੀਸਫਾਈ ਕਰਦਾ, ਉਹ ਤਾਂ ਸਿੱਖ ਫਲਸਫਾ ਹੀ ਹੈ। ਉਹ ਜਿਹੜਾ ਅੱਜ ਦਾ ਇਹ ਮਾਹੌਲ ਬਣ ਰਿਹਾ, ਜਿਹਦੇ ਵਿੱਚ ਔਰਤ ਜਾਤੀ ਦਾ ਜਾਂ ਨੀਵੇਂ ਲੋਕਾਂ ਦਾ, ਨਤਾਣੇ ਲੋਕਾਂ ਦਾ, ਲਤਾੜੇ ਲੋਕਾਂ ਦਾ ਘਾਣ ਹੋ ਰਿਹਾ, ਇਸ ਮੌਕੇ ਉੱਤੇ ਸਾਨੂੰ ਇਸ ਗੱਲ ਦਾ ਬੜਾ ਦਰਦ ਵਾ, ਬੜੀ ਔਖ ਆ ਕਿ ਸਾਡੀ ਜਿਹੜੀ ਤਾਕਤ ਆ ਉਹ ਇੰਨੀ ਜ਼ਿਆਦਾ ਘਟ ਗਈ ਆ ਕਿ ਅੱਜ ਇਹ ਗੱਲਾਂ ਦੇ ਉੱਤੇ ਜੇ ਅਸੀਂ ਪ੍ਰਤੀਕਿਰਿਆ ਕਰਨੀ ਚਾਹੀਏ ਤਾਂ ਉਵੇਂ ਨਹੀਂ ਹੋ ਸਕਦੀ। ਕਿਉਂ ਨਹੀਂ ਹੋ ਸਕਦੀ? ਕਿਉਂਕਿ ਜਿਹੜੀ ਗੱਲ ਕਲਗੀਧਰ ਸ਼ਹਿਨशाह ਨੇ ਸ਼ਰਤ ਰੱਖੀ ਸੀ ਕਿ ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਉ ਮੈਂ ਸਾਰਾ, ਜਬ ਜੇ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨਕੀ ਪ੍ਰਤੀਤ। ਅਸੀਂ ਉਹ ਤਪ ਤੇਜ ਤਾਂ ਗਵਾ ਲਿਆ। ਜੇ ਕਿਤੇ ਅੱਜ ਸਾਡੇ ਕੋਲੇ ਖਾਲਸੇ ਦਾ ਤਪ ਤੇਜ ਹੁੰਦਾ, ਮਹਾਰਾਜਾ ਰਣਜੀਤ ਸਿੰਘ ਵਾਂਗੂ, ਉਹਦੇ ਰਾਜ ਭਾਗ ਵਾਂਗੂ, ਅੱਜ ਅਸੀਂ ਨਾ ਤਾਂ ਕਿਸੇ ਹਿੰਦੂ ਦੀ ਔਰਤ ਦੀ ਬੇਪੱਤੀ ਹੋਣ ਦਿੰਦੇ, ਤੇ ਨਾ ਅਸੀਂ ਕਿਸੇ ਮੁਸਲਮਾਨ ਬੀਬੀ ਦੀ ਬੇਪੱਤੀ ਹੋਣ ਦਿੰਦੇ। ਅਸੀਂ ਨਾ ਕਿਸੇ ਮੁਸਲਮਾਨ ਨੂੰ ਨੀਵਾਂ ਦਿਖਾਉਂਦੇ, ਨਾ ਕਿਸੇ ਹਿੰਦੂ ਨੂੰ ਨੀਵਾਂ ਦਿਖਾਉਂਦੇ। ਸਾਨੂੰ ਤਾਂ ਜਿਵੇਂ ਕੁਦਰਤ ਕੇ ਸਭ ਬੰਦੇ, ਅਸੀਂ ਸਭ ਨੂੰ ਬਰਾਬਰਤਾ ਦੇ ਆਧਾਰ ਤੇ ਦੇਖਣਾ ਕਰਨਾ ਸੀ। ਪਰ ਅੱਜ ਦੀ ਤਰੀਕ ਦੇ ਵਿੱਚ ਇਹਨਾਂ ਗੱਲਾਂ ਦੀ ਲੋੜ ਬੜੀ ਆ ਤਾਂ ਕਿ ਸਾਡੀ ਕੌਮ ਦੇ ਬੱਚਿਆਂ ਨੂੰ ਇਹ ਪਤਾ ਲੱਗ ਸਕੇ, ਦੁਨੀਆ ਨੂੰ ਇਹ ਪਤਾ ਲੱਗ ਸਕੇ। ਸੋ ਜਿਹੜਾ ਕੌਮੀ ਇਨਸਾਫ ਮੋਰਚਾ ਲੱਗਿਆ ਹੋਇਆ, ਉੱਥੇ ਜਾ ਕੇ ਆਪਦੇ ਧਰਮ ਦੇ ਬਾਰੇ, ਆਪਦੀ ਬੋਲੀ ਬਾਰੇ, ਆਪਦੇ ਸੱਭਿਆਚਾਰ ਬਾਰੇ ਜ਼ਰੂਰ ਸਮਝਣਾ ਚਾਹੀਦਾ, ਜ਼ਰੂਰ ਜਾਣਨਾ ਚਾਹੀਦਾ
ਕਿ ਕਿਹੋ ਜਿਹੇ ਮਾਹੌਲ ਦੇ ਵਿੱਚ ਆਪਾਂ ਇਤਿਹਾਸ ਵਿੱਚ ਜੀਵੇ ਆ, ਅੱਜ ਅਸੀਂ ਕਿੱਥੇ ਆ ਕੇ ਖੜ ਗਏ। ਆਪਾਂ ਜਾਂ ਬਾਗੀ ਹੁੰਦੇ ਸੀ ਜਾਂ ਬਾਦਸ਼ਾਹ, ਪਰ 1947 ਤੋਂ ਬਾਅਦ ਨਾ ਆਪਾਂ ਬਾਗੀ ਰਹੇ ਆ, ਨਾ ਆਪਾਂ ਬਾਦਸ਼ਾਹ ਬਣ ਪਾਏ ਆ। ਆਪਾਂ ਇੱਕ ਹੋਰ ਤਰੀਕੇ ਦੀ ਸਥਿਤੀ ਵਿੱਚ, ਹਾਲਾਤ ਵਿੱਚ ਚਲੇ ਗਏ ਆ। ਤੇ ਆਪਾਂ ਨੂੰ ਇਸ ਹਾਲਾਤ ਵਿੱਚ ਰੱਖੀ ਰੱਖਣ ਲਈ ਜਿੱਥੇ ਭਾਰਤ ਦੇ ਹਾਕਮਾਂ ਦਾ, ਸਟੇਟ ਸਿਸਟਮ ਦਾ ਜ਼ੋਰ ਲੱਗਿਆ ਹੋਇਆ, ਉੱਥੇ ਨਾਲ ਦੀ ਨਾਲ ਸਾਡੀ ਕੌਮ ਦੇ ਧਾਰਮਿਕ ਅਤੇ ਸਿਆਸੀ ਆਗੂ, ਪ੍ਰਚਾਰਕ ਸੱਜਣ, ਇਹਨਾਂ ਨੇ ਵੀ ਕੋਈ ਕਸਰ ਨਹੀਂ ਛੱਡੀ। ਨਹੀਂ ਤਾਂ 1947 ਤੋਂ 1950 ਤੱਕ ਹੀ ਅਕਲ ਆ ਜਾਣੀ ਚਾਹੀਦੀ ਸੀ, ਜਿੱਦਣ ਸੰਵਿਧਾਨ ਲਾਗੂ ਹੋਇਆ ਭਾਰਤ ਦਾ 26 ਜਨਵਰੀ ਨੂੰ। ਉਦੋਂ ਉਹਨਾਂ ਦਿਨਾਂ ਦੇ ਵਿੱਚ ਹਰ ਇੱਕ ਪਾਸਿਓਂ ਸਿੱਖਾਂ ਨੂੰ ਸਮਝ ਲੱਗੀ ਸੀ ਕਿ ਜਿਹੜੇ ਵਾਅਦੇ ਵੂਦੇ ਜੇ ਕੀਤੇ ਸੀ ਇਹਨਾਂ ਨੇ, ਉਹ ਤਾਂ ਸਾਰੇ ਭੁੱਲੇ ਫਿਰਦੇ ਨੇ, ਇਹ ਤਾਂ ਪਰਵਾਹ ਹੀ ਨਹੀਂ ਕਰ ਰਹੇ। ਇਹ ਤਾਂ ਜਦੋਂ ਇਹਨਾਂ ਕੋਲੇ ਜਾਂਦੇ ਆ ਕਿ ਤੁਸੀਂ ਜੀ ਬੀਤੇ ਦੌਰ ਦੇ ਵਿੱਚ ਕਿਹਾ ਸੀਗਾ ਕਿ ਕੋਈ ਸੰਵਿਧਾਨ, ਕੋਈ ਕਾਨੂੰਨ ਉਹਨਾਂ ਟਾਈਮ ਪਾਸ ਹੀ ਨਹੀਂ ਕਰਾਂਗੇ ਜਿੰਨਾ ਟਾਈਮ ਸਿੱਖ ਉਹਨੂੰ ਪਹਿਲਾਂ ਪ੍ਰਵਾਨਗੀ ਨਹੀਂ ਦੇ ਦਿੰਦੇ, ਤੇ ਤੁਸੀਂ ਇਹ ਕੀ ਕਰਤਾ, ਤੁਸੀਂ ਹੁਣ ਸਾਡੀ ਗੱਲ ਨਹੀਂ ਸੁਣਦੇ। ਤਾਂ ਉਹ ਕਹਿੰਦੇ ਅਬ ਵਕਤ ਬਦਲ ਗਿਆ ਹੈ। ਜਦੋਂ ਉਹ ਕਹਿੰਦੇ ਸੀ ਵਕਤ ਬਦਲ ਗਿਆ ਹੈ, ਉਦੋਂ ਸਾਡੇ ਆਗੂ ਜਿਹੜੇ ਸੀ, ਸਾਡੇ ਕੌਮ ਦੇ ਜਿਹੜੇ ਲੀਡਰ ਸੀ, ਉਹਨਾਂ ਨੂੰ ਉਸ ਵੇਲੇ ਜੋ ਕੁਝ ਕਰਨਾ ਚਾਹੀਦਾ ਸੀ ਉਹ ਨਹੀਂ ਕੀਤਾ। ਜਿਹੜੀ ਜੰਗ 1984 ਦੇ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਸ਼ੁਰੂ ਹੋਈ, ਉਹ ਤਾਂ ਉਦੋਂ ਸ਼ੁਰੂ ਹੋ ਜਾਣੀ ਚਾਹੀਦੀ ਸੀ 1950 ਮੌਕੇ, ਤੇ ਨਹੀਂ ਕਰ ਸਕੇ ਤਾਂ ਉਹਦੀ ਜ਼ਿੰਮੇਵਾਰੀ 1950 ਮੌਕੇ ਵਾਲੀ ਲੀਡਰਸ਼ਿਪ ਦੀ ਆ, ਜਿਨ੍ਹਾਂ ਨੇ 1947 ਮੌਕੇ ਸਾਨੂੰ ਬੁਰੇ ਥਾਂ ਦੇ ਉੱਤੇ ਜਿਵੇਂ ਸੰਗਲਾ ਬੰਨ ਕੇ ਸਿੱਟ ਦਿੱਤਾ ਨਾ ਇੰਡੀਆ ਦੇ ਇਹਨਾਂ ਬਘਿਆੜਾਂ ਦੇ ਸਾਹਮਣੇ, ਉਵੇਂ ਹੀ ਸਾਡੇ ਨਾਲ ਜਿਹੜਾ ਸੀਗਾ 1950 ਮੌਕੇ ਫਿਰ ਇਹਨਾਂ ਨੇ ਕੀਤਾ। ਇਹਨਾਂ ਨੂੰ ਕਰਨਾ ਚਾਹੀਦਾ ਸੀ। ਤੇ ਉਸ ਮੌਕੇ ਜਿਹੜਾ ਸੰਵਿਧਾਨ ਬਣਿਆ, ਉਹਦੇ ਵਿੱਚ ਇੱਕ ਖਾਸ ਪਲ ਆਉਂਦਾ ਜਦੋਂ 27 ਸਤੰਬਰ 1951 ਨੂੰ ਮੰਤਰੀ ਮੰਡਲ ਚੋਂ ਅਸਤੀਫਾ ਦਿੱਤਾ ਸੀਗਾ ਡਾਕਟਰ ਅੰਬੇਦਕਰ ਨੇ। ਡਾਕਟਰ ਅੰਬੇਦਕਰ ਕਹਿੰਦਾ ਵੀ ਮੈਂ ਤਾਂ ਇੱਕ ਵਰਕਰ ਸੀਗਾ, ਜਿਹੜਾ ਕੁਝ ਮੈਨੂੰ ਕਿਹਾ ਤੁਸੀਂ ਉਹ ਮੈਂ ਸੰਵਿਧਾਨ 'ਚ ਲਿਖਤਾ, ਤੇ ਬਹੁਤ ਕੁਝ ਮੇਰੀ ਇੱਛਾ ਦੇ ਉਲਟ ਵੀ ਇਸ ਸੰਵਿਧਾਨ 'ਚ ਲਿਖਿਆ ਹੋਇਆ। ਜਦੋਂ ਇਹਦੇ ਉੱਤੇ ਸੰਸਦ ਵਿੱਚ, ਪਾਰਲੀਮੈਂਟ 'ਚ ਰੌਲਾ ਰੱਪਾ ਪਿਆ ਨਾ, ਤਾਂ ਉਹ ਕਹਿੰਦਾ ਵੀ ਆਪਦੀਆਂ ਕਰਤੂਤਾਂ ਹੁਣ ਮੇਰੇ ਸਿਰ ਤੇ ਨਾ ਮੜੋ। ਤੇ ਜਿਹੜਾ ਕਾਟਜੂ ਸੀ ਉਦੋਂ ਗ੍ਰਹਿ ਮੰਤਰੀ ਸੀਗਾ, ਉਹ ਕਹਿੰਦਾ ਤੁਸੀਂ ਤਾਂ ਸੰਵਿਧਾਨ ਬਣਾਇਆ। ਡਾਕਟਰ ਅੰਬੇਦਕਰ ਕਹਿੰਦਾ ਵੀ ਮੈਂ ਇਹ ਵੀ ਕਹਿਣ ਨੂੰ ਤਿਆਰ ਆ ਵੀ ਇਹਨੂੰ ਅੱਗ ਲਾਉਣ ਵਾਲਾ ਵੀ ਬੰਦਾ ਸਭ ਤੋਂ ਪਹਿਲਾਂ ਮੈਂ ਹੀ ਹੋਵਾਂ। ਉਹ ਕਹਿੰਦਾ ਵੀ ਜੇਕਰ ਇਹ ਸੰਵਿਧਾਨ ਨੂੰ ਇਹਦੀ ਦੁਰਵਰਤੋਂ ਹੋਵੇ ਤਾਂ ਇਹਨੂੰ ਸਭ ਤੋਂ ਪਹਿਲਾਂ ਲਾਗੂ ਲਾਉਣ ਵਾਲਾ ਬੰਦਾ ਵੀ ਮੈਂ ਹੀ ਹੋਣਾ ਚਾਹੁੰਦਾ। ਹੁਣ ਜਿਹੜੇ ਸੰਵਿਧਾਨ ਦੇ ਬਾਰੇ ਡਾਕਟਰ ਅੰਬੇਦਕਰ ਖੁਦ ਕਹਿ ਰਿਹਾ ਹੈ ਕਿ ਇਹਨੂੰ ਤਾਂ ਲਾਗੂ ਲਾਉਣ ਵਾਲਾ ਸਭ ਤੋਂ ਪਹਿਲਾ ਬੰਦਾ ਮੈਂ ਬਣਨਾ ਚਾਹੁੰਦਾ, ਉਸ ਸੰਵਿਧਾਨ ਦੇ ਅਧੀਨ ਚੋਣਾਂ ਲੜਨ ਦਾ, ਉਹਦੇ 'ਚ MLA MP ਬਣ ਕੇ, ਮੁੱਖ ਮੰਤਰੀ ਬਣ ਕੇ ਨਜ਼ਾਰੇ ਲੈਣ ਦਾ ਜਿਹੜਾ ਸਿਸਟਮ ਚੱਲਿਆ, ਉਹਨੇ ਸਾਨੂੰ ਕਸੂਤਾ ਫਸਾ ਦਿੱਤਾ। ਆ ਜਿੰਨੇ ਵੀ ਸਾਡੇ ਮਸਲੇ ਮਸਾਇਲ ਨੇ, ਇਹ 1947 ਮੌਕੇ ਤਾਂ ਚਲੋ ਇਹਨਾਂ ਦਾ ਜਨਮ ਹੋਇਆ, ਪਰ ਜਿਹੜਾ ਅਸਲ ਵਿੱਚ ਪੰਗਾ ਪਿਆ ਉਹ ਜਦੋਂ ਅਸੀਂ 1950 ਵਿੱਚ ਲਾਗੂ ਹੋਏ ਸੰਵਿਧਾਨ ਦੇ ਅਧੀਨ ਚਲੇ ਗਏ। ਉਸ ਸਿਸਟਮ ਨੇ ਸਾਨੂੰ ਬੁਰੀ ਤਰ੍ਹਾਂ ਚਾਰੇ ਪਾਸਿਓਂ ਬੰਨ ਲਿਆ, ਘੇਰ ਲਿਆ, ਤੇ ਹੁਣ ਅਸੀਂ ਦਿਨੋਂ ਦਿਨ ਇਸ ਮੱਕੜ ਜਾਲ ਦੇ ਵਿੱਚ ਹੋਰ ਜ਼ਿਆਦਾ ਉਲਝ ਰਹੇ। ਹੁਣ ਕਦੋਂ ਇਸ ਗਧੀ ਗੇੜ ਚੋਂ ਨਿਕਲਾਂਗੇ ਤੇ ਕਦੋਂ ਦੁਨੀਆ ਭਰ ਦੇ ਲੋਕ, ਖਾਸ ਤੌਰ ਤੇ ਸਤਾਏ ਹੋਏ ਹਿੰਦੂ ਜਾਂ ਸਤਾਏ ਹੋਏ ਮੁਸਲਮਾਨ ਜਿਹੜੇ ਨੇ, ਉਹ ਕਦੋਂ ਉਹ ਦਿਨ ਦੇਖਣਗੇ ਕਿ ਯਾਰ ਦੁਬਾਰਾ ਸ਼ੁਕਰ ਕਰੋ ਸਿੱਖਾਂ ਦੇ ਕੋਲੇ ਤਪ ਤੇਜ ਆਇਆ, ਖਾਲਸੇ ਦੀ ਤਾਕਤ ਬਣੀ ਆ, ਆਓ ਆਪਾਂ ਇਸ ਰਾਜ ਦੀ ਹਮਾਇਤ ਕਰੀਏ। ਕਿਉਂਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਭਾਗ ਸੀ, ਉਦੋਂ ਇਹ ਵਾਪਰਿਆ, ਉਦੋਂ ਹਰੇਕ ਨੇ ਜਿਹੜਾ ਚੰਗਾ ਹਿੰਦੂ ਸੀ ਜਾਂ ਚੰਗਾ ਮੁਸਲਮਾਨ ਸੀ, ਉਹਦੇ ਅੰਦਰ ਇਹ ਗੱਲ ਘਰ ਗਈ ਕਿ ਆਪਾਂ ਨੂੰ ਇਸ ਖਾਲਸਾ ਰਾਜ ਦੀ ਹਮਾਇਤ ਕਰਨੀ ਚਾਹੀਦੀ ਆ, ਔਰ ਉਹ ਕੀਤੀ ਵੀ ਗਈ। ਬਹੁਤ ਚੰਗਾ ਦੌਰ ਜਿਹੜਾ ਹੈਗਾ ਉਹ ਦੇਖਿਆ। ਹੁਣ ਤਾਂ ਹਾਲਾਤ ਹੀ ਹੋਰ ਨੇ। ਉਹ ਲੋਕ ਜਿਨ੍ਹਾਂ ਨੇ 1947 ਤੋਂ ਪਹਿਲਾਂ ਸਿੱਖ ਕੌਮ ਦੇ ਤਪ ਤੇਜ ਦਾ ਆਨੰਦ ਮਾਣਿਆ, ਜਿਨ੍ਹਾਂ ਲੋਕਾਂ ਨੂੰ ਬ੍ਰਾਹਮਣਵਾਦ ਨੇ ਜੁੱਤੀਆਂ ਮਾਰੀਆਂ, ਦਲਿਤ ਕਿਹਾ, ਸ਼ੂਦਰ ਕਿਹਾ, ਅੱਜ ਉਹਨਾਂ ਨੂੰ ਲੱਗਦਾ ਵੀ ਸਿੱਖਾਂ ਦੀ ਤਾਂ ਹੁਣ ਤਾਕਤ ਨਹੀਂ ਹੈਗੀ, ਚਲੋ ਆਪਾਂ ਈਸਾਈ ਬਣ ਜਾਂਦੇ। ਸੋ ਨਕਲੀ ਈਸਾਈਆਂ ਦੇ ਮੱਕੜ ਜਾਲ 'ਚ ਫਸ ਕੇ
ਕੋਈ ਕਹਿੰਦਾ ਜੀ ਅਸੀਂ ਬੋਧੀ ਅੰਬੇਦਕਰਵਾਦੀ ਬਣਨਾ, ਕੋਈ ਸਿੱਖ ਨਹੀਂ ਰਹਿਣਾ। ਸੋ ਇਹ ਜਿਹੜਾ ਮਾਹੌਲ ਆ, ਇਹਦੇ ਵਿੱਚ ਮੈਂ ਫੇਰ ਕਹਿਣਾ ਕਿ ਉਹ ਬੰਦੇ ਧੰਨ ਨੇ ਜਿਹੜੇ ਅੱਜ ਵੀ ਭਗਤ ਰਵਿਦਾਸ ਜੀ ਦਾ ਪੱਲਾ ਫੜ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਹੀਂ ਸਿੱਖ ਧਰਮ ਨਾਲ ਜੁੜੇ ਹੋਏ ਨੇ। ਤੇ ਇਹਨਾਂ ਲੋਕਾਂ ਨੇ ਪੂਰਾ ਡਟ ਕੇ ਉਹਨਾਂ ਲੋਕਾਂ ਦਾ ਵਿਰੋਧ ਕਰਨਾ ਵੀ ਸਿੱਖ ਲਿਆ, ਜਿਹੜੇ ਇਹਨਾਂ ਨੂੰ ਪੰਪ ਮਾਰ ਕੇ ਈਸਾਈ ਬਣਾਉਣਾ ਚਾਹੁੰਦੇ। ਪਿਛਲੇ ਦਿਨੀ ਇੱਕ ਰਵਿਦਾਸੀਏ ਸਿੱਖ ਭਰਾ ਨੇ ਇਹ ਜਦੋਂ ਗੱਲ ਕਹੀ ਕਿ ਸਰਦਾਰ ਜੀ ਇਹ ਈਸਾਈ ਤਾਂ ਉਹਨਾਂ ਲੋਕਾਂ ਲਈ ਵੀ ਨਹੀਂ ਬੋਲ ਸਕਦੇ ਜਿਨ੍ਹਾਂ ਨੂੰ 1999 ਦੇ ਵਿੱਚ ਗ੍ਰਾਹਮ ਸਟੇਨਜ਼ ਅਤੇ ਉਹਦੇ ਸਾਰੇ ਪਰਿਵਾਰ ਨੂੰ 22-23 ਜਨਵਰੀ ਨੂੰ ਮਾਰ ਦਿੱਤਾ ਗਿਆ ਸੀ, ਜਿਉਂਦਿਆਂ ਨੂੰ ਅੱਗ ਲਾ ਕੇ ਸਾੜਤਾ ਸੀ। ਤੇ ਉਸ ਸਾਰੇ ਪਰਿਵਾਰ ਦੇ ਲਈ ਪੰਜਾਬ ਦੇ ਕਿਸੇ ਈਸਾਈ ਨੇ ਪ੍ਰੋਗਰਾਮ ਨਾ ਕੀਤਾ, ਨਾ ਕੋਈ ਬਿਆਨ ਦਿੱਤਾ, ਨਾ ਗਾਹਾਂ ਦੇਣਾ। ਇਹਨਾਂ ਦੇ ਲੱਤਾਂ 'ਚ ਜਾਨ ਹੀ ਹੈ। ਤੇ ਸਿੱਖ ਧਰਮ ਜਿਹੜਾ ਹੈ ਉਹ ਸਦੀਆਂ ਤੋਂ ਦੇਖ ਰਹੇ ਆ ਕਿ ਹਰ ਜ਼ੁਲਮ ਦਾ, ਹਰ ਜ਼ਾਲਮ ਦਾ ਵਿਰੋਧ ਕੀਤਾ। ਸਿੱਖੀ ਉੱਤੇ ਜ਼ੁਲਮ ਕਰਨ ਵਾਲਾ ਕੀਤਾ, ਗੱਲ ਹੀ ਕੀ ਹੈ। ਬਾਕੀ ਜਿਹੜਾ ਕਿਸੇ ਹੋਰ ਤੇ ਵੀ ਕੀਤਾ, ਤੇ ਅਸੀਂ ਸਿੱਖ ਧਰਮ ਦੇ ਨਾਲ ਆ। ਸਿੱਖੀ ਨੂੰ ਅਸੀਂ ਆਪਦਾ ਜਿੰਦ ਜਾਨ ਸਮਝਦੇ ਆ। ਜਦੋਂ ਇਦਾਂ ਦੀਆਂ ਗੱਲਾਂ ਸੁਣਦੇ ਆ ਉਦੋਂ ਵਧੀਆ ਲੱਗਦਾ, ਚੰਗਾ ਲੱਗਦਾ। ਤੇ ਉਹਨਾਂ ਲੋਕਾਂ ਦੇ ਉੱਤੇ ਤਰਸ ਆਉਂਦਾ ਜਿਹੜੇ ਕੀੜੇ ਕੱਢ ਕੱਢ ਕੇ, ਨਿੱਕੇ ਨਿੱਕੇ ਨੁਕਸ, ਬਹਾਨੇ ਲੱਭ ਲੱਭ ਕੇ ਕਹਿੰਦੇ ਆ ਜੀ ਸਿੱਖੀ ਮਾੜੀ, ਸਿੱਖ ਮਾੜੇ। ਭਾਈ ਇਹ ਧਰਮ ਜਿਹੜਾ ਉਹ ਆ ਜਿਹਦੇ ਬਾਰੇ ਦੁਨੀਆ ਭਰ ਦੇ ਫਿਲਾਸਫਰ ਜਿਹੜੇ ਨੇ ਉਹ ਕਹਿ ਰਹੇ ਨੇ ਠੀਕ ਆ, ਅੱਜ ਹਵਾ ਸਾਡੇ ਹੱਕ ਵਿੱਚ ਨਹੀਂ, ਹਾਲਾਤ ਸਾਡੇ ਹੱਕ ਵਿੱਚ ਨਹੀਂ, ਪਰ ਇਹਦਾ ਮਤਲਬ ਇਹ ਨਹੀਂ ਕਿ ਖਤਮ ਹੋ ਗਈ ਆ ਸਾਰੀ ਗੱਲ। ਆਹ ਜਦੋਂ ਕਿਸਾਨ ਸੰਘਰਸ਼ ਚੱਲਦਾ ਸੀ ਉਦੋਂ ਆ ਝਾਕੀਆਂ ਝੁਕੀਆਂ ਦਾ ਜਿਹੜਾ ਰੌਲਾ ਪੈਂਦਾ ਬਈ ਜੀ 26 ਜਨਵਰੀ ਨੂੰ ਸਿੱਖਾਂ ਦੀ ਪੰਜਾਬ ਦੀ ਝਾਕੀ ਨਹੀਂ ਲਾਉਣੀ ਉੱਥੇ, ਤਾਂ ਸਿੱਖ ਹਾਸੇ ਨਾਲ ਕਹਿੰਦੇ ਨੇ ਮਖੌਲ ਨਾਲ ਵੀ ਝਾਕੀ ਤਾਂ ਅਸੀਂ ਆਪ ਹੀ ਕੱਢ ਲਈ ਸੀ। ਜਦੋਂ ਭਾਈ ਜਗਰਾਜ ਸਿੰਘ ਨੇ ਲਾਲ ਕਿਲੇ ਦੇ ਉੱਤੇ ਖਾਲਸਾਈ ਪਰਚਮ ਚਲਾਤਾ ਸੀ, ਉਹ ਝਾਕੀ ਤੁਸੀਂ ਸਦੀਆਂ ਤੱਕ ਨਹੀਂ ਭੁੱਲਣੀ, ਅਸੀਂ ਝਾਕੀ ਕੱਢ ਕੇ ਆਏ ਆ, ਸਾਨੂੰ ਤੁਹਾਡੀ ਝਾਕੀ ਝੁਕੀ ਵਿੱਚ ਲਾਓ ਚਾਹੇ ਨਾ ਲਾਓ। ਤੇ ਭਾਈ ਜਗਰਾਜ ਸਿੰਘ ਵੀ ਕੱਲ ਪਧਾਰਿਆ ਸੀਗਾ, ਉਹਦੇ ਆਨੰਦ ਕਾਰਜ ਨੇ 2-4 ਦਿਨ ਚ, ਉਧਰਲੇ ਪਾਸੇ ਵੀ ਧਿਆਨ ਦੇਣਾ ਹੈ। ਪਰ ਗੱਲ ਅੰਤਮ ਪਾਸੇ ਜੇ ਆਈਏ ਤਾਂ ਸਿੱਖ ਨੌਜਵਾਨਾਂ ਨੇ ਥਾਂ ਥਾਂ ਦੇ ਉੱਤੇ 26 ਜਨਵਰੀ 2021 ਨੂੰ ਜੋ ਕਿਸਾਨ ਸੰਘਰਸ਼ ਦੌਰਾਨ ਲਾਲ ਕਿਲੇ ਵਾਲਾ ਏਡਾ ਵੱਡਾ ਕਾਰਨਾਮਾ ਹੋਇਆ ਸੀ, ਉਹਦੇ ਹਿਸਾਬ ਨਾਲ ਪ੍ਰੋਗਰਾਮ ਰੱਖੇ ਨੇ। ਬਠਿੰਡੇ ਗੁਰਦੁਆਰਾ ਹਾਜੀ ਰਤਨ ਦੇ ਵਿੱਚ ਇਵੇਂ ਕਈ ਹੋਰ ਪ੍ਰੋਗਰਾਮ ਜਿਹੜੇ ਆ ਲਾਲ ਕਿਲੇ ਉੱਤੇ ਖਾਲਸਾਈ ਪਰਚਮ ਚਲਾਉਣ ਦੇ ਸੰਬੰਧ 'ਚ ਰੱਖਿਆ। ਬੜਾ ਵਧੀਆ ਲੱਗਦਾ। ਇਹ ਉਹ ਨੌਜਵਾਨੀ ਆ ਜਿਹੜੀ ਬੀਤੇ ਦੌਰ ਦੇ ਵਿੱਚ, ਜਿਵੇਂ ਸਾਡੇ ਕਈ ਬਜ਼ੁਰਗਾਂ ਨੂੰ ਭਾਰਤ ਮਾਤਾ ਕੀ ਜੈ ਨੇ ਬੜਾ ਤੰਗ ਕੀਤਾ ਹੋਇਆ ਸੀ, ਉਹ ਨਿਕਲਦੇ ਨਹੀਂ ਸੀ ਇਸ ਗਲੀ ਗੇੜ ਚੋਂ। ਅੱਜ ਦੇ ਸਿੱਖ ਨੌਜਵਾਨਾਂ ਦੇ ਅੰਦਰ ਜੋ ਆਪਦੇ ਮਿਸ਼ਨ ਪ੍ਰਤੀ ਸਪਸ਼ਟਤਾ ਆ, ਜੋ ਦੁਸ਼ਮਣ ਪ੍ਰਤੀ ਸਪਸ਼ਟਤਾ ਆ, ਉਹ ਬੜੀ ਚੰਗੀ ਆ। ਸੱਚੇ ਪਾਤਸ਼ਾਹ ਕਿਰਪਾ ਕਰਨ ਤੇ ਇਹ ਜਿਹੜਾ ਸਾਡੀ ਕੌਮ ਦੇ ਉੱਤੇ ਅੱਜ ਦਾ ਸਮਾਂ ਇਹ ਬੀਤੇ, ਚੰਗੇ ਦਿਨ ਆਉਣ, ਲਾਜ਼ਮੀ ਆਉਣਗੇ। ਸੱਚੇ ਪਾਤਸ਼ਾਹ ਜ਼ਰੂਰ ਸਾਡੇ ਤੇ ਕਿਰਪਾ ਕਰਨਗੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਬੋਲਦਿਆਂ ਕੋਲੋਂ ਸ਼ਬਦ ਉੱਚਾ ਨਹੀਂ ਮੈਂ ਬੋਲਿਆ ਗਿਆ ਹੋਵੇ, ਸੰਗਤ ਬਖਸ਼ਣਯੋਗ ਹੈ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।